7 ਸਾਲ ਬੀਤਣ ਬਾਅਦ ਇੱਕ ਪਾਸੇ ਇਨਸਾਫ ਦਾ ਮੰਤਰ ਪੜ੍ਹਨ ਵਾਲੇ ਨੇ, ਪਰ ਜਿਹਨੂੰ ਅਸੀਂ ਜ਼ਖਮਾਂ ਤੇ ਲੂਣ ਛਿੜਕਣਾ ਕਹਿੰਦੇ ਹਾਂ, ਕਿਉਂਕਿ ਬੁਰਜ ਜਵਾਹਰ ਸਿੰਘ ਵਾਲਾ ਔਰ ਉਹਨਾਂ ਸਾਰੀਆਂ ਘਟਨਾਵਾਂ ਦੀਆਂ ਬਾਅਦ ਦੇ ਵਿੱਚ ਸਾਹਮਣੇ ਆਇਆ ਕਿ ਕੜੀਆਂ ਤੇ ਜਾ ਕੇ ਸੌਦਾ ਸਾਹਿਬ ਦੇ ਨਾਲ ਮਿਲਦੀਆਂ, ਸੌਦਾ ਸਾਹਿਬ ਦੀਆਂ ਬਾਦਲਾਂ ਨਾਲ ਮਿਲਦੀਆਂ, ਬਾਦਲਾਂ ਦੀਆਂ ਏਜੰਸੀਆਂ ਨਾਲ ਮਿਲਦੀਆਂ। इधर 7 साल पूरे होने ते असी इंसाफ कर रहे हैं, उधर उन्होंने सुनारिया जेल रोहतक चों उन्होंने जिहड़ा 40 दिन की अगेन पैरोल के उत्ते छड्डिया। एक मर्डर केस है रामचंद्र छत्रपति जिहदे चो जेल च है उम्र कैद। 2 बीबियां दे नाल जिहड़ा है वो जबर जिन्हां दा केस है और ये दोनों चों दी कन्विक्शन हुई है। दर्शन चलते रहेंगे, बातें होती रहेंगी, सारी बातें करेंगे आपसे, लेकिन आपने माननी है बात। हमें पता है कहने की ज़रूरत नहीं इतनी बात, जिम्मेवार आपको जैसे कहेंगे उसके अकॉर्डिंगली आप लोगों ने चलना है। सियासी सिख कैदियों की रिहाई उन्होंने लैके असी जिहड़ा मार्च भी किए, गवर्नर को भी मैमोरेंडम दिते। गुरबख्श सिंह बेचारा उन्हें शहादत पाई, बापू सूरत सिंह जिहड़ा वो हड्डियां दी मुठ बनिया जेल दे विच। वाहिगुरू जी का खालसा वाहिगुरू जी की फतेह। अस्सलाम वालेकुम आदाब अर्ज मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच में बहुत शुक्रिया जी डॉक्टर साहब आज 17 अक्तूबर 2022 3 ਕੱਤਕ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲਫੇਅਰ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਆਪਾਂ ਗੱਲਬਾਤ ਕਰਾਂਗੇ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਹਵਾਲੇ ਨਾਲ ਔਰ ਜਿਹੜੇ ਕਰੰਟ ਇਸ਼ੂ ਨੇ ਉਸ ਦੇ ਹਵਾਲੇ ਨਾਲ। ਪਹਿਲਾਂ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡੈਲਸ ਟੈਕਸਸ ਤੋਂ ਸਰਦਾਰ ਗੋਬਿੰਦਰ ਸਿੰਘ ਜੀ ਅਤੇ ਵੀਰ ਜਗਮੀਤ ਸਿੰਘ ਜੀ ਵੱਲੋਂ। ਸੋ ਇਹ ਸਪਾਂਸਰਸ਼ਿਪ ਸਮੂਹ ਪਰਿਵਾਰ ਵੱਲੋਂ ਪੋਤੇ ਗੁਰਦੀਪ ਸਿੰਘ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਵਿੱਚ ਭੇਜੀ ਗਈ ਹੈ ਔਰ ਦਰਸ਼ਕਾਂ ਨੂੰ ਪਰਿਵਾਰ ਨੇ ਇਹੀ ਬੇਨਤੀ ਕੀਤੀ ਹੈ ਕਿ ਅਸੀਂ ਆਪਣਾ ਦਸਵੰਧ ਜ਼ਰੂਰ ਕੱਢੀਏ, ਗੁਰੂ ਘਰ ਦੇ ਨਾਲ ਨਾਲ ਕੌਮੀ ਘਾਟ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਵਿੱਚ ਯੋਗਦਾਨ ਪਾਈਏ। ਹਰ ਖੁਸ਼ੀ ਅਤੇ ਗਮੀ ਦੇ ਮੌਕੇ ਸਾਨੂੰ ਕੌਮੀ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਵੇ, ਇਹੀ ਅਰਦਾਸ ਹੈ ਵਾਹਿਗੁਰੂ ਜੀ ਦੀ ਅੱਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਬਿੰਦਰ ਸਿੰਘ ਜੀ ਅਤੇ ਵੀਰ ਜਗਮੀਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਅਤੇ ਉਹਨਾਂ ਦੇ ਜਿਹੜੇ ਪੋਤੇ ਗੁਰਦੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਪੇਸ਼ ਕਰਦੇ ਹਾਂ। ਔਰ ਤੁਹਾਨੂੰ ਵੀ ਆਪਾਂ ਅਪੀਲ ਤੇ ਬੇਨਤੀ ਕਰਦੇ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਹੋਵੇਗੀ ਜੋ ਇੰਡੀਅਨ ਜਸਟਿਸ ਸਿਸਟਮ ਹੈ ਉਸ ਦੇ ਹਵਾਲੇ ਨਾਲ ਕਿ ਬੁਰਜ ਜਵਾਹਰ ਸਿੰਘ ਵਾਲਾ ਬਰਗਾੜੀ ਅਤੇ ਬਾਈਬਲ ਕਲਾਂ ਦੀਆਂ ਦੁਖਾਂਤ ਘਟਨਾਵਾਂ ਨੂੰ 7 ਸਾਲ ਜਿਹੜੇ ਹੋ ਚੁੱਕੇ ਨੇ ਔਰ ਇਹਨਾਂ 7 ਸਾਲਾਂ ਦੌਰਾਨ ਪੰਜਾਬ ਵਿੱਚ ਸੈਂਕੜਿਆਂ ਹੋਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਘਟਨਾਵਾਂ ਵਾਪਰਾਈਆਂ ਗਈਆਂ ਨੇ ਔਰ ਸਿੱਖ ਕੌਮ ਅਜੇ ਤੱਕ ਵੀ ਇਨਸਾਫ ਦਾ ਜਿਹੜਾ ਮੰਤਰ ਹੈ ਉਹ ਜਪ ਰਹੀ ਹੈ
ਔਰ ਦੂਸਰੇ ਪਾਸੇ ਕ੍ਰਿਮੀਨਲ ਮਰਡਰ ਤੇ ਰੇਪਿਸਟ ਸੋਦਾ ਸਾਧ ਨੂੰ ਫਿਰ 40 ਦਿਨਾਂ ਦੀ ਜਿਹੜੀ ਪੈਰੋਲ ਤੇ ਰਿਹਾ ਕਰ ਦਿੱਤਾ ਗਿਆ ਹੈ। ਸੋ ਇਸ ਤਰ੍ਹਾਂ ਕਰਕੇ ਸਿੱਖ ਕੌਮ ਦੇ ਜ਼ਖਮਾਂ ਤੇ ਲੂਣ ਜਿਹੜਾ ਉਹ ਛਿੜਕਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੋਬਿੰਦਰ ਸਿੰਘ, ਉਹਨਾਂ ਦੇ ਸੁਪੁੱਤਰ ਜਗਮੀਤ ਸਿੰਘ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਜੀ। ਔਰ ਜਿਵੇਂ ਤੁਸੀਂ ਦੱਸਿਆ ਕਿ ਅੱਜ ਦਾ ਖਾਸ ਪ੍ਰੋਗਰਾਮ ਉਹਨਾਂ ਨੇ ਛੋਟਾ ਬੇਟਾ ਗੁਰਦਿੱਤ ਸਿੰਘ ਜਿਹੜਾ 1 ਸਾਲ ਦਾ ਹੋ ਗਿਆ ਜੀ, ਉਸ ਦੇ ਯਾਦ ਨੂੰ, ਉਸ ਦੀ ਸਿੱਖੀ ਗੁਰੂ ਨਾਮਦਾਨ ਬਖਸ਼ਣ ਇਸ ਭਾਵਨਾ ਦੇ ਨਾਲ, ਕਿਉਂਕਿ ਜ਼ਾਹਰ ਹੈ ਜਦੋਂ ਅਸੀਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਇਹ ਗੁਰਬਾਣੀ ਦਾ ਮਹਾਵਾਕ ਪੜ੍ਹਦੇ ਹਾਂ ਤੇ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਸਿੱਖੀ ਵੈਲਿਊਜ਼ ਨੇ, ਕੁਰਬਾਨੀ ਦਾ ਮਾਦਾ ਹੈ, ਅੱਗੋਂ ਉਹਨਾਂ ਦੀ ਪ੍ਰੋਜੇਨੀ, ਉਹਨਾਂ ਦੇ ਹੀ ਬੱਚੇ ਬੱਚੀਆਂ ਚੋਂ ਅਸੀਂ ਅੱਗੋਂ ਇਹ ਆਸ ਕਰਦੇ ਹਾਂ ਕਿ ਜਿਹੜੀ ਲੈਗੇਸੀ, ਜਿਹੜਾ ਵਿਰਸਾ ਵੱਡਿਆਂ ਨੇ ਸਥਾਪਿਤ ਕੀਤਾ ਉਸ ਨੂੰ ਅੱਗੇ ਲੈ ਕੇ ਚੱਲਣ। ਸੋ ਵੀਰ ਗੋਬਿੰਦਰ ਸਿੰਘ, ਉਹਨਾਂ ਦੇ ਭਰਾਤਾ ਸਾਡੇ ਖਾਲਿਸਤਾਨ ਸੰਘਰਸ਼ ਦੇ ਇੱਕ ਸ਼ਹੀਦ ਨੇ ਔਰ ਆਪ ਵੀ ਉਹਨਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਕਾਜ਼ ਨੂੰ ਸਮਰਪਿਤ ਹੈ। ਔਰ ਮੈਂ ਜਦੋਂ ਵੀ ਉਹਨਾਂ ਦਾ ਜ਼ਿਕਰ ਕਰਦਾ ਹਾਂ, ਜ਼ਾਹਰ ਹੈ ਡਾਕਟਰ ਰਣਜੀਤ ਸਿੰਘ ਜਿਨ੍ਹਾਂ ਦੇ ਨਾਲ ਪਹਿਲੀ ਮੁਲਾਕਾਤ ਔਰ ਇਹ ਉਹਨਾਂ ਦਾ ਦੋਸਤਾਂ ਦਾ ਦਾਇਰਾ ਵੀ ਸੀ ਪਿੱਛੋਂ ਵੀ, ਔਰ ਇੱਥੇ ਆ ਕੇ ਵੀ ਸਾਂਝੇ ਤੌਰ 'ਤੇ ਜਦੋਂ ਕਾਰੋਬਾਰੀ ਸਿਲਸਿਲਾ ਸ਼ੁਰੂ ਕੀਤਾ ਡਾਕਟਰ ਸਾਹਿਬ ਨੇ, ਤੇ ਵੀਰ ਗੋਬਿੰਦਰ ਸਿੰਘ ਉਹਨਾਂ ਦੇ ਸਭ ਤੋਂ ਇਤਬਾਰੀ ਸਾਥੀ, ਸਹਿਯੋਗੀ, ਭਰਾਵਾਂ ਵਾਂਗ। ਔਰ ਫਿਰ ਇਹਨਾਂ ਨੇ ਇਕੱਠੇ ਹੀ ਅੰਮ੍ਰਿਤ ਵੀ ਛਕਿਆ। ਔਰ ਮੇਰੀਆਂ ਨਜ਼ਰਾਂ ਸਾਹਮਣੇ ਜਦੋਂ ਹੁਣ ਜਗਮੀਤ ਸਿੰਘ ਦੇ ਬੇਟੇ ਗੁਰਦਿੱਤ ਸਿੰਘ ਦੀ ਗੱਲ ਹੁੰਦੀ ਹੈ ਤਾਂ ਮੇਰੀਆਂ ਅੱਖਾਂ ਸਾਹਮਣੇ ਤਾਂ ਇਹ ਬੱਚੇ ਜਿਨ੍ਹਾਂ ਜਦੋਂ ਡਾਕਟਰ ਸਾਹਿਬ ਦੇ ਬੇਟੇ ਮਨਵੀਰ, ਹਰਵੀਰ ਔਰ ਇਹਨਾਂ ਦੇ ਵੀਰ ਗੋਬਿੰਦਰ ਸਿੰਘ ਹੋਰਾਂ ਦੇ ਜਗਮੀਤ ਸਿੰਘ, ਇਹ ਸਾਰੇ ਜਿਹੜੇ ਨੇ ਇੱਥੇ ਛੋਟੇ ਛੋਟੇ ਖੇਡਦੇ, ਇਹਨਾਂ ਨੂੰ ਜਿਹੜਾ ਉਹ ਸਟ੍ਰੋਲਰਾਂ 'ਚ ਸ਼ੁਰੂਆਤ ਸਫ਼ਰ ਪ੍ਰੋਟੈਸਟ ਦੇ ਵੇਲੇ UN ਦੇ ਬਾਹਰ ਆਉਣਾ, ਫਿਰ ਗਰੋ ਹੋਏ, ਫਿਰ ਕੈਂਪਾਂ 'ਚ। ਜਗਮੀਤ ਸਿੰਘ ਮੇਰਾ ਹਮੇਸ਼ਾ ਫੇਵਰੇਟ ਸਟੂਡੈਂਟ ਹੁੰਦਾ ਸੀ ਜਿੰਨੇ ਵੀ ਯੂਨਾਈਟਿਡ ਸਿੱਖਸ ਦੇ ਕੈਂਪ ਲੱਗਦੇ ਰਹੇ, ਕਿਉਂਕਿ ਸਾਰੀ ਕਲਾਸ 'ਚ ਇਸ ਦੀ ਜਿਹੜੀ ਆਊਟਲੁੱਕ ਹੈ ਕਾਜ਼ ਪ੍ਰਤੀ, ਸੰਤ ਪਿੰਡਾਂ ਵਾਲਿਆਂ ਪ੍ਰਤੀ, ਹਥਿਆਰਾਂ ਪ੍ਰਤੀ ਬੜੀ ਯੂਨੀਕ ਔਰ ਬਹੁਤ ਗੈਰ ਗੰਭੀਰ, ਚੁੱਪਚਾਪ ਲੇਕਿਨ ਡੀਪਲੀ ਦੇਖਣ ਵਾਲਾ ਹਰ ਇਸ਼ੂ ਨੂੰ। ਔਰ ਮਹਾਰਾਜ ਨੇ ਰਹਿਮਤ ਕੀਤੀ ਕਿ ਗ੍ਰਸਤੀ ਜੀਵਨ ਉਹਨੇ ਸ਼ੁਰੂ ਕੀਤਾ, ਅੱਗੋਂ ਗੁਰੂ ਨੇ ਰਹਿਮਤ ਕੀਤੀ ਹੈ। ਔਰ ਜਿਵੇਂ ਵੀਰ ਗੋਬਿੰਦਰ ਸਿੰਘ, ਉਹਨਾਂ ਨੇ ਹਮੇਸ਼ਾ ਹੀ ਖਾਸ ਤੌਰ 'ਤੇ ਡਾਕਟਰ ਸਾਹਿਬ ਦੇ ਜਾਣ ਤੋਂ ਬਾਅਦ ਤਾਂ ਹਫ਼ਤੇ 10 ਦਿਨਾਂ 'ਚ ਉਹਨਾਂ ਦੀ ਇੱਕ ਅੱਧੀ ਕਾਲ ਆਉਂਦੀ ਹੈ ਔਰ ਹਮੇਸ਼ਾ ਕਹਿਣਗੇ ਕਿ ਡਾਕਟਰ ਸਾਹਿਬ ਅਸੀਂ ਨਾਲ ਖੜੇ ਹਾਂ, ਅਖੀਰਲੇ ਸਾਹ ਤੱਕ ਤੁਹਾਡੇ ਨਾਲ ਖੜੇ। ਔਰ ਉਹਨਾਂ ਵੱਲੋਂ ਜਿਵੇਂ ਜੋ ਮੈਸੇਜ ਵੀ ਦਿੱਤਾ ਗਿਆ ਕੌਮੀ ਦਸਵੰਧ ਔਰ ਕੌਮੀ ਸੰਘਰਸ਼, ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ। ਅੱਗੇ ਵੀ ਅਸੀਂ ਦਸਵੰਧ ਦੀ ਅਹਿਮੀਅਤ ਕੀ ਹੈ, ਜਾਂ ਇਹ ਤਾਂ ਗੁਰੂ ਦਾ ਹੁਕਮ ਹੈ ਜਿਹੜਾ ਹਰ ਇੱਕ ਸਿੱਖ ਦੇ ਉੱਤੇ ਬਾਈਂਡਿੰਗ ਹੈ, ਪਰ ਅਸੀਂ ਬਾਕੀ ਹੋਰ ਕਿੰਨੇ ਹੁਕਮ ਮੰਨਦੇ ਹਾਂ ਜਿੰਨਾ ਕਿ ਇਹ ਰਹਿ ਗਿਆ ਮੰਨਣ ਖੁਣੋ। ਇਸ ਦਾ ਬਹੁਤ ਸਾਰਾ ਕੁਝ ਜਿਹੜਾ ਹੈ ਉਹ ਠੀਕ ਹੈ, ਬਾਹਰੋਂ ਇੱਕ ਵੱਡਾ ਸਾਡਾ ਕੌਮੀ ਜਦੋਂ ਅਸੀਂ ਕਿਰਦਾਰ ਦੀ ਗੱਲ ਕਰਦੇ ਹਾਂ, ਕੌਮੀ ਤੌਰ ਦੇ ਉੱਤੇ ਸਾਡਾ ਵੱਡਾ ਇਤਿਹਾਸ ਹੈ, ਅੱਜ ਵੀ ਇਤਿਹਾਸ ਰਚਣ ਵਾਲੇ ਰਚ ਰਹੇ ਨੇ, ਪਰ ਫਿਰ ਵੀ ਇੱਕ ਵੱਡਾ ਤਬਕਾ ਸਾਡਾ ਜਿਹੜਾ ਕਿ ਲਾਲਚ, ਗਰੀਡ ਔਰ ਤਮਾ, ਉਹ ਦੌੜ ਉਸ ਦਾ ਹਿੱਸਾ ਹੈ। ਔਰ ਉਸ ਦੇ ਵਿੱਚ ਸਿੱਖੀ ਵੈਲਿਊਜ਼, ਸਿੱਖੀ ਕਦਰਾਂ ਕੀਮਤਾਂ, ਉਹ ਅਸੀਂ ਠੀਕ ਹੈ ਬਾਹਰ ਮੁਖੀ ਤੌਰ ਦੇ ਉੱਤੇ ਸਾਡੇ ਬਹੁਤ ਵੱਡੇ ਵੱਡੇ ਸਥਾਨ ਵੀ ਬਣੇ ਨੇ, ਸੋਨੇ ਦੇ ਛਤਰ ਵੀ ਝੂਲਦੇ ਨੇ, ਸੰਗਮਰਮਰ ਵੀ ਲੱਗੇ ਹੋਏ ਨੇ, ਪਰ ਜਿਹੜੀਆਂ ਮੁੱਢਲੀਆਂ ਕਦਰਾਂ ਕੀਮਤਾਂ ਸੀ ਉਹਨਾਂ ਨਾਲੋਂ ਇੱਕ ਵੱਡਾ ਹਿੱਸਾ ਟੁੱਟਦਾ ਜਾਂਦਾ। ਔਰ ਹਾਲਾਂ ਇਹ ਇੱਕ ਜਨਰਲ ਸਟੇਟਮੈਂਟ ਅਕਸਰ ਸਾਡੇ ਪ੍ਰਚਾਰਕਾਂ ਵੱਲੋਂ ਦਿੱਤੀ ਜਾਂਦੀ ਹੈ ਜਿਹੜੀ ਕਾਫੀ ਹੱਦ ਤੱਕ ਠੀਕ ਹੈ ਕਿ ਜਦੋਂ ਗੁਰਦੁਆਰੇ ਕੱਚੇ ਸੀ, ਸਿੱਖ ਪੱਕੇ ਸੀ। ਅੱਜ ਸਾਡੇ ਗੁਰਦੁਆਰੇ ਪੱਕੇ ਹੀ ਨਹੀਂ, ਸੰਗਮਰਮਰ ਔਰ ਸੋਨੇ ਦੇ ਅਸੀਂ ਬਣਾ ਦਿੱਤੇ ਨੇ, ਪਰ ਸਾਡਾ ਈਮਾਨ ਔਰ ਸਾਡਾ ਦੂਜਾ ਉਹ ਕੱਚਾ ਹੁੰਦਾ ਜਾਂਦਾ। ਅਸੀਂ ਜੋ ਗੁਰੂ ਤੇ ਸਿਦਕ ਭਰੋਸਾ ਹੋਣਾ ਚਾਹੀਦਾ ਹੈ ਜਾਂ ਗੁਰੂ ਦੇ ਹੁਕਮ ਦੇ ਉੱਤੇ ਜਿਹੜੀ ਹੈ ਉਹ ਉਸ ਦੀ ਤਾਬੇਦਾਰੀ, ਉਸ ਦੇ ਉੱਤੇ ਤੁਰਨਾ ਉਹ ਘੱਟ ਹੈ। ਔਰ ਇਸ ਕਰਕੇ ਹੁਣ ਜੇ ਤੁਸੀਂ ਕਿਸੇ ਨੂੰ ਈਵਨ ਜਿਹੜੇ ਚੰਗੇ ਡੈਡੀਕੇਟਿਡ ਗੁਰਸਿੱਖ ਵੀ ਨੇ ਉਹਨਾਂ ਚੋਂ 20-25 ਨੂੰ ਖੜੇ ਕਰ ਲਓ ਤੇ ਉਹਨਾਂ ਨੂੰ ਜੇ ਤੁਸੀਂ ਪੁੱਛੋਗੇ
ਕਿ ਦਸਵੰਧ ਕੱਢ ਦਿਓ। ਹਾਂਜੀ ਭਾਈ ਸਾਹਿਬ, ਇੱਧਰ ਉੱਧਰ ਬਹੁਤ ਜਿੱਥੇ ਹੁੰਦਾ ਦੇਈਦਾ ਜੀ, ਲੇਕਿਨ ਦਸਵੰਧ ਦਾ ਮਤਲਬ ਦਸਵੰਧ ਸੀ, ਜਿਹਦਾ ਮਤਲਬ ਹੈ ਕਿ 1/10 ਜਿਹੜੀ ਤੁਹਾਡੀ ਇਨਕਮ ਹੈ ਉਹਦਾ 10ਵਾਂ ਹਿੱਸਾ ਤੁਸੀਂ ਦੇਣਾ ਹੀ ਆ, ਉਹ ਗੁਰੂ ਦੇ ਨਿਮਿਤ। ਹਾਲਾਂਕਿ ਇਹ ਨਹੀਂ ਹੈ ਕਿ ਉਹ ਸਿਰਫ ਕੋਈ ਗੁਰਦੁਆਰਿਆਂ ਦੀ ਉਸਾਰੀ ਲਈ ਦੇਣਾ ਸੀ, ਇਹ ਵੀ 10ਵੇਂ ਪਾਤਸ਼ਾਹ ਦਾ ਹੁਕਮ ਹੈ ਕਿ ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਨੋ, ਕਿ ਜੇ ਤੁਸੀਂ ਕਿਸੇ ਲੋੜਵੰਦ ਦੀ ਲੋੜ ਪੂਰੀ ਕਰਦੇ ਹੋ, ਕਿਸੇ ਦੀ ਭੁੱਖ ਦੂਰ ਕਰਦੇ ਹੋ, ਕਿਸੇ ਦਾ ਤਨ ਢੱਕਦੇ ਹੋ, ਕਿਸੇ ਦੇ ਬੱਚਿਆਂ ਦੀ ਫੀਸ ਦਿੰਦੇ ਹੋ, ਹੋਰ ਕੌਮੀ ਕਾਜ਼ ਦੇ ਲਈ ਤੁਸੀਂ ਦਿੰਦੇ ਹੋ, ਤੇ ਸਮਝੋ ਗੁਰੂ ਦੀ ਗੋਲਕ ਦੇ ਵਿੱਚ ਪਹੁੰਚ ਗਿਆ, ਗੁਰੂ ਤੱਕ ਪਹੁੰਚ ਗਿਆ। ਹੁਣ ਇਹ ਇੱਕ ਇੰਨੀ ਵਾਈਡਰ ਸਟੇਟਮੈਂਟ ਹੈ ਜਿਹੜੀ ਸਾਡੀ, ਜੇ ਸੱਚਮੁੱਚ ਰਿਲੀਜੀਅਸਲੀ ਅੱਜ ਅਸੀਂ 30 ਮਿਲੀਅਨ ਜਾਂ 35 ਮਿਲੀਅਨ ਸਿੱਖ ਕੌਮ ਦੀ ਗੱਲ ਕਰਦੇ, ਜੇ ਉਹਦੇ ਚੋਂ ਅੱਧਾ ਹਿੱਸਾ ਜਿਹੜਾ ਹੈ ਉਹ 1/3 ਕਰ ਲਓ, 10 ਮਿਲੀਅਨ ਵੀ ਜਿਹੜੇ ਨੇ ਉਹ ਅਰਨਿੰਗ ਹੈਂਡ ਨੇ ਔਰ ਵੱਡੇ ਵੱਡੇ ਨੇ, ਉਹ ਆਪਣਾ ਦਸਵੰਧ ਕੱਢਣ ਤੇ ਤੁਸੀਂ ਦੁਨੀਆ ਭਰ 'ਚ ਯੂਨੀਵਰਸਿਟੀਜ਼ ਬਣਾ ਲਓ, ਮੀਡੀਆ ਸੈਂਟਰ ਖੜੇ ਕਰ ਲਓ ਤੁਸੀਂ। ਫਿਰ ਇਹ ਨਾ ਹੁੰਦਾ ਕਿ ਵੀ ਸਾਡੇ ਸ਼ਹੀਦਾਂ ਦੇ ਪਰਿਵਾਰ ਉਹਨਾਂ ਨੂੰ ਕੋਈ ਜਿਹੜੀ ਹੈ ਉਹ ਰੁਲਣ ਵਾਲੇ ਕੰਮ ਤੱਕ ਪਹੁੰਚਦੇ। ਔਰ ਇਹੀ ਪਾਰਟ ਕੌਮੀ ਸੰਘਰਸ਼ ਦੇ ਹਵਾਲੇ ਨਾਲ ਵੀ ਹੈ ਕਿ ਅੱਜ ਕਿੰਨੇ ਕੁ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਭਈ ਖਾਲਿਸਤਾਨ ਜਿਹਦੇ ਲਈ ਇੰਨੀਆਂ ਕੁਰਬਾਨੀਆਂ ਹੋਈਆਂ ਨੇ ਉਹ ਸਾਡੀ ਪਹਿਲ ਲਿਸਟ ਵਿੱਚ ਹੈ, ਪ੍ਰਾਇੋਰਟੀ 'ਚ ਹੈ। ਨਹੀਂ, ਉਹ ਕੁਛ ਬੱਦੋ ਰੁੱਦੀ ਜਿਹੜੇ ਨੇ ਸ਼ਰਮੋ ਕੁਸ਼ਰਮੀ ਜਿਹੜੇ ਸੀ ਉਹ ਵੀ ਹੁਣ ਹੌਲੀ ਕਰਦੇ ਜਾਂਦੇ ਨੇ। ਹਾਲਾਂਕਿ ਇਹ ਮੈਂ ਕੋਈ ਨਿਰਾਸ਼ਤਾ 'ਚ ਗੱਲ ਨਹੀਂ ਕਰ ਰਿਹਾ, ਪਰ ਕਈ ਵਾਰ ਤੁਹਾਨੂੰ ਸ਼ੀਸ਼ਾ ਦੇਖਣਾ ਵੀ ਪੈਂਦਾ ਤੇ ਸ਼ੀਸ਼ਾ ਦਿਖਾਣਾ ਵੀ ਪੈਂਦਾ ਹੈ ਕਿ ਭਾਈ ਜਿਹੜਾ ਇਸ ਵੇਲੇ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਵੱਡੀਆਂ ਕੋਈ ਭਾਰਤ ਦੇ ਵਿੱਚ ਸੋਨੇ ਦੇ ਮੰਦਰਾਂ ਦੀ ਕਮੀ ਨਹੀਂ ਸੀ। ਜੇ ਤੁਸੀਂ ਹਮਲਾਵਰਾਂ ਦੇ ਆਉਣ ਤੋਂ ਪਹਿਲਾਂ ਦੇਖੋ, ਜੇ ਸੋਨੇ ਦੀ ਚਿੜੀ ਕਹਿੰਦੇ ਸੀ ਉਸ ਖਿੱਤੇ ਨੂੰ, ਤੇ ਸੋਮਨਾਥ ਤੋਂ ਲੈ ਕੇ ਤੇ ਤ੍ਰਿਪਤੀ ਤੱਕ ਮੰਦਰਾਂ ਦੇ ਅੰਦਰ ਸੋਨੇ ਦੇ ਢੇਰ ਲੱਗੇ ਹੋਏ ਸੀ, ਲੇਕਿਨ ਉਹ ਰੋਕ ਤਾਂ ਨਹੀਂ ਸਕੇ ਹਮਲਾਵਰਾਂ ਨੂੰ। ਰਾਦਰ ਉਹ ਇੱਕ ਉਹਨਾਂ ਦੇ ਲਈ ਇਨਸੈਂਟਿਵ ਬਣੇ। ਉਹਨਾਂ ਦਾ ਕੋਈ ਮਕਸਦ ਆ ਕੇ ਕੋਈ ਮੂਰਤੀਆਂ ਤੋੜਨਾ ਨਹੀਂ ਸੀ, ਮਕਸਦ ਤਾਂ ਸੀ ਕਿ ਮੰਦਰਾਂ ਦੇ ਵਿੱਚ ਸੋਨਾ ਜਮ੍ਹਾਂ ਕੀਤਾ ਹੋਇਆ ਸੀ ਔਰ 4 ਚਫੇਰੇ ਜਿਹੜਾ ਉਹ ਲੁੱਟ ਦਾ ਥਾਂ ਸੀ, ਉਹਨੂੰ ਲੁੱਟਿਆ, ਉਹਨਾਂ ਨੇ ਦੱਬ ਕੇ ਲੁੱਟਿਆ, ਸਦੀਆਂ ਲੁੱਟਦੇ ਰਹੇ, ਲੇਕਿਨ ਉਹ ਸੋਨਾ ਤੁਹਾਨੂੰ ਬਚਾ ਨਹੀਂ ਸਕਿਆ ਹੈ। ਇਸੇ ਤਰ੍ਹਾਂ ਜੇ ਗੁਰੂ ਨੇ ਸਾਨੂੰ ਇਸ ਪਾਸੇ ਤੋਰਿਆ ਸੀ, ਗੁਰੂ ਸਾਹਿਬਾਨ ਦੀਆਂ ਜਦੋਂ ਅਸੀਂ ਸਿੱਖਿਆਵਾਂ ਦੀ ਗੱਲ ਕਰਦੇ ਕਿ ਸਾਨੂੰ ਸ਼ਸਤਰਧਾਰੀ ਬਣਾਇਆ, ਖਾਲਸੇ ਨੂੰ ਮੁੱਢਲੇ ਹੱਕਾਂ ਦੀ ਹਿਫਾਜ਼ਤ ਜਿਹੜਾ ਔਰ ਉਸ ਦੀ ਪ੍ਰੋਟੈਕਸ਼ਨ ਦੇ ਲਈ ਬਣਾਇਆ, ਤਾਂ ਸਾਡੀ ਪ੍ਰਾਇੋਰਟੀ ਇਹ ਸੀ। ਜਦੋਂ ਅਸੀਂ 18ਵੀਂ ਸਦੀ 'ਚ ਆਪਣੀ ਰਾਜ ਸ਼ਕਤੀ ਲਈ ਲੜ ਰਹੇ ਸੀ, ਪੋਲੀਟੀਕਲ ਸੋਵਰਨਟੀ ਲਈ ਲੜ ਰਹੇ ਸੀ, ਦਰਬਾਰ ਸਾਹਿਬ ਤਾਂ ਬਾਰ-ਬਾਰ ਬਾਰੂਦ ਦੇ ਕੁੱਪਿਆਂ ਨਾਲ ਉਡਾਇਆ ਜਾ ਰਿਹਾ ਸੀ, ਢਾਇਆ ਜਾ ਰਿਹਾ ਸੀ। 3 ਵਾਰ ਜਿਹੜਾ ਦਰਬਾਰ ਸਾਹਿਬ ਦੇ ਨੂੰ ਜਿਹੜਾ ਬਿਲਕੁਲ ਬਰਾਬਰ ਕਰ ਦਿੱਤਾ ਗਿਆ ਸੀ, ਪਰ ਉਦੋਂ ਇਹ ਨਹੀਂ ਸੀ ਕਿ ਵੀ ਅਸੀਂ ਉੱਥੇ ਉਹ ਸੋਨੇ ਦਾ ਬਣਾਉਣਾ ਉਹਨੂੰ। ਇਹ ਔਰ ਜਦੋਂ ਸਾਡੇ ਕੋਲ ਪੋਲੀਟੀਕਲ ਪਾਵਰ ਆਈ ਮਹਾਰਾਜਾ ਰਣਜੀਤ ਸਿੰਘ ਦੇ ਰੂਪ 'ਚ, ਉਦੋਂ ਹੀ, ਅਦਰਵਾਈਜ਼ ਗੁਰਦੁਆਰਿਆਂ 'ਚ ਕਿਉਂ ਉਦਾਸੀ ਨਿਰਮਲੇ ਉਹਨਾਂ ਦੇ ਕਬਜ਼ੇ ਛੱਡ ਦਿੱਤੇ ਸੀ ਕਿ ਭਾਈ ਉਹ ਕਿਹੜੇ ਕੋਈ ਜਿਹੜੇ ਨੇ ਉਹ 5 ਕਕਾਰੀ ਰੂਪ ਵਾਲੇ ਖਾਲਸਾ ਸੀ। ਠੀਕ ਹੈ, ਦੀਵਾ ਜਗਦਾ ਰਹੇ, ਪਰ ਉਹਨਾਂ ਦਾ ਫੋਕਸ ਸੀ ਕਿ ਵੀ ਜੇ ਸਾਡੇ ਕੋਲ ਰਾਜ ਸ਼ਕਤੀ ਹੋਏਗੀ, ਸਿਆਸੀ ਤਾਕਤ ਹੋਏਗੀ, ਫਿਰ ਹੀ ਅਸੀਂ ਇਹਨਾਂ ਦੀ ਹਿਫਾਜ਼ਤ ਕਰ ਸਕਾਂਗੇ, ਨਹੀਂ ਤਾਂ ਨਹੀਂ ਕਰ ਸਕਾਂਗੇ। ਔਰ ਅਸੀਂ ਦਿੱਲੀ ਦੇ ਹਵਾਲੇ ਨਾਲ ਹੀ ਦੇਖੀਏ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ 1675 'ਚ ਹੁੰਦੀ ਹੈ। 1783 'ਚ 30,000 ਖਾਲਸਾ, ਸਰ ਬਘੇਲ ਸਿੰਘ, ਸਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਚੜ੍ਹਤ ਸਿੰਘ ਦੀ ਅਗਵਾਈ 'ਚ ਦਿੱਲੀ ਦੇ ਉੱਤੇ ਕਾਬਜ਼ ਹੁੰਦਾ ਹੈ, ਲਾਲ ਕਿਲੇ ਤੇ ਖਾਲਸਾਈ ਪਰਚਮ ਝੂਲਦੇ। ਹੁਣ 1675 ਤੋਂ 1783 ਤੱਕ 108 ਸਾਲ ਬਣਦੇ ਨੇ। ਕੋਈ ਗੁਰਦੁਆਰੇ ਨਹੀਂ ਸੀ ਉੱਥੇ, ਕਿਸੇ ਨੇ ਨਹੀਂ ਸੀ ਕਿ ਵੀ, ਔਰ ਜਦੋਂ ਉਹਨਾਂ ਨੇ ਰਾਜ ਭਾਗ ਸਥਾਪਿਤ ਕੀਤਾ ਉਦੋਂ ਹੀ, ਅੱਜ ਜਦੋਂ ਦਿੱਲੀ ਜਾਓ ਔਰ ਗੁਰਦੁਆਰਾ ਸੀਸਗੰਜ, ਰਕਾਬਗੰਜ, ਬੰਗਲਾ ਸਾਹਿਬ, ਮੋਤੀ ਬਾਗ, ਨਾਨਕ ਪਿਆਓ, ਕਿੰਨੇ ਗੁਰਦੁਆਰੇ, 7-8 ਇਤਿਹਾਸਕ ਗੁਰਦੁਆਰੇ ਜਿਹੜੇ ਆਲੀਸ਼ਾਨ ਖੜੇ ਨੇ, ਇਹਨਾਂ ਦੀ ਸ਼ੁਰੂਆਤ ਹੀ ਉਦੋਂ ਹੁੰਦੀ ਹੈ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ। ਔਰ ਇਹ ਐਵੇਂ ਨਹੀਂ ਹੈ ਵੀ ਉੱਥੇ ਜਾ ਕੇ ਉਹਨਾਂ ਨੂੰ ਲੱਭਣੀਆਂ ਪਈਆਂ ਥਾਵਾਂ ਕਿੱਥੇ ਨੇ। ਜੇ ਪੋਲੀਟੀਕਲ ਪਾਵਰ ਨਾ ਹੁੰਦੀ ਤਾਂ ਤੁਹਾਡਾ ਦਿੱਲੀ ਦੇ ਇਹ ਇਤਿਹਾਸ ਵੀ ਨਾ ਹੁੰਦਾ। ਤੇ ਅੱਜ ਵੀ ਜੇ ਇਸ ਗੱਲ ਦੀ ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਵੀ ਬਹੁਤ ਵਾਰ ਸਾਡਾ ਇੱਕ ਵੱਡਾ ਤਬਕਾ, ਬਹੁਤ ਸਾਰਾ ਜਿਹੜੀਆਂ ਰਿਚੁਅਲ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਅਸੀਂ ਇਸ ਗੱਲ ਦੇ ਬਾਰੇ ਤਾਂ ਬੜੇ ਖਾਸ ਹੁੰਦੇ ਹਾਂ ਕਿ ਕਿੱਥੇ ਮਰਿਆਦਾ
ਕਿਵੇਂ ਨਿਭਾਈ ਜਾ ਰਹੀ ਹੈ। ਜੇ ਕੋਈ ਪਾਠ ਕਰਦਿਆਂ ਰਹਿਰਾਸ ਦਾ ਜਾਂ ਆਸਾ ਦੀ ਵਾਰ ਦਾ ਕੀਰਤਨ ਕਰਦਿਆਂ ਕੋਈ ਤੁਕ ਭੁੱਲ ਜਾਏ ਗ੍ਰੰਥੀ ਜਾਂ ਗਿਆਨੀ, ਉਹਨੂੰ ਸਸਪੈਂਡ ਕਰਨ ਤੱਕ ਜਾਂਦੇ ਆ ਜੀ, ਹੋ ਗਿਆ ਬੜਾ। ਅਸੀਂ ਰੁਮਾਲਿਆਂ ਨੂੰ ਵੀ ਮੇਕ ਸ਼ੋਰ ਕਰਦੇ ਹਾਂ ਕਿ ਭਾਈ ਕਿਵੇਂ ਕਿੱਧਰ ਨੂੰ ਹੋਣਾ ਹੈ। ਚਾਰ ਜਿਹੜੇ ਨੇ ਜੇ ਤੁਸੀਂ ਹਰਿਮੰਦਰ ਸਾਹਿਬ ਦੀ ਮਰਿਆਦਾ ਵੀ ਦੇਖੋ ਤੇ ਕਿਵੇਂ ਚੇਤਨ ਹੋ ਕੇ ਨਿਭਾਏ, ਬਹੁਤ ਚੰਗੀ ਗੱਲ ਹੈ। ਪਰ ਇਹ ਗੁਲਾਮੀ ਨੂੰ ਕਬੂਲਣਾ, ਇਹ ਕਿਹੜੀ ਮਰਿਆਦਾ ਲਿਖੀ ਹੋਈ ਹੈ ਕਿ ਭਾਈ ਤੁਹਾਡੇ ਬਾਰ-ਬਾਰ ਤੁਹਾਡੇ ਉੱਤੇ ਜਿਹੜੇ ਨੇ ਹਮਲੇ ਹੁੰਦੇ ਨੇ, ਘੱਲੂਘਾਰੇ ਹੁੰਦੇ ਨੇ। ਤੁਹਾਡਾ ਹਾਲ ਅੱਜ ਪੰਜਾਬ 'ਚ ਇਹ ਕਰ ਦਿੱਤਾ ਹੈ ਕਿ ਜੇ ਇੱਕ ਪ੍ਰਚਾਰਕ ਕਰਵਾ ਚੌਥ ਦੇ ਵਰਤ ਦੇ ਉੱਤੇ ਗੁਰਬਾਣੀ ਤਹਿਤ ਇੰਟਰਪ੍ਰੀਟੇਸ਼ਨ ਕਰ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜਾ ਕੇ, ਭਾਈ ਛੋੜ ਅਨ ਛੋਡੇ ਅਨ ਕਰੇ ਪਖੰਡ ਨਾ ਸੁਹਾਗਣ ਨਾ ਉਹ ਰੰਡ, ਹੁਣ ਇਹਦੇ ਥੱਲੇ ਉਹ ਅਪੋਜ਼ ਕਰ ਰਹੇ ਨੇ ਕਿ ਭਾਈ ਇਹ ਸਾਡਾ ਹਿੱਸਾ ਨਹੀਂ ਹੈ। ਤੇ ਉਸ ਦੇ ਉੱਤੇ ਉਹ ਲక్ష్ਮੀਕਾਂਤ ਚਾਵਲਾ ਤੇ ਦੂਸਰੀ ਜਾ ਕੇ ਪਰਚਾ ਕਰਵਾ ਦਿੰਦੇ ਨੇ ਕਿ ਜੀ ਇਹ ਤਾਂ ਸਾਡੇ ਧਰਮ ਦਾ ਔਰ ਸਾਡੀਆਂ ਭਾਵਨਾਵਾਂ ਦਾ ਅਪਮਾਨ ਕੀਤਾ। ਹੁਣ ਇਹੀ ਹਾਲ ਜੇ ਉਹ ਨਕਲੀ ਜਿਹੇ ਪਾਸਟਰ ਜਿਹੜੇ ਨੇ ਈਸਾਈਆਂ ਦੇ, ਉਹ ਲੱਗੇ ਹੋਏ ਨੇ ਆ ਕੇ ਸਿੱਖਾਂ ਨੂੰ ਈਸਾਈ ਬਣਾਉਣ, ਗਰੀਬ ਸਿੱਖਾਂ ਨੂੰ। ਤੇ ਜੇ ਅੰਮ੍ਰਿਤਪਾਲ ਸਿੰਘ ਇਹ ਕਹਿੰਦਾ ਕਿ ਭਾਈ ਇਹ ਤੁਹਾਡਾ, ਉਹਨਾਂ ਨੂੰ ਹੀ ਕੋਟ ਕਰਦਾ ਕਿ ਤੁਹਾਡਾ ਇਹ ਕਰਾਮਾਤਾਂ ਵਾਲਾ ਜਾਂ ਦੂਜਾ ਕਿੱਡਾ ਕੁ ਠੀਕ ਹੈ, ਤੇ ਉਹਦੇ ਤੇ ਜਿਹੜਾ ਉਹ ਪਰਚਾ ਕਰਾਉਣ ਤੱਕ ਜਾਂਦੇ ਨੇ ਜੀ ਸਾਡੇ ਧਰਮ ਦੀ ਬੇਹਰਮਤੀ ਕਰਤੀ। ਸੋ ਹਾਲਾਤ ਸਾਡੇ ਇਹ ਨੇ। ਪੋਲੀਟੀਕਲ ਪਾਵਰ ਤਾਂ ਛੱਡੋ, ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਇੰਟਰਪ੍ਰੀਟੇਸ਼ਨ ਗੁਰਦੁਆਰਿਆਂ 'ਚ ਬੈਠ ਕੇ ਜਿਹੜਾ ਆਪਣੇ ਅਕੀਦੇ ਮੁਤਾਬਕ ਨਹੀਂ ਕਰ ਸਕਦੇ। ਉਹ ਉਹਨਾਂ ਦੇ ਜਿਹੜੇ ਕਾਨੂੰਨ ਨੇ ਉਹ ਤੁਹਾਨੂੰ ਜਿਹੜਾ ਉਹ ਗਿਲਟੀ ਬਣਾਉਂਦੇ ਨੇ। ਤੇ ਜੇ ਫਿਰ ਵੀ ਸਾਨੂੰ ਨਜ਼ਰ ਨਾ ਆਏ ਕਿ ਵੀ ਸਾਡੇ ਸਾਹਮਣੇ ਚੈਲੰਜ ਕੀ ਹੈ, ਫਿਰ ਤਾਂ ਕਬੀਰ ਸਤਿਗੁਰ ਸਾਚਾ ਕਿਆ ਕਰੇ ਜਾ ਸਿੱਖਾਂ ਮੈਂ ਚੂਕ, ਗੁਰੂ ਸਮਰੱਥ ਹੈ। ਔਰ ਦੂਸਰੇ ਪਾਸੇ ਫਿਰ ਇਸ ਦੇ ਉੱਤੇ ਕਬੀਰ ਸਾਹਿਬ ਦਾ ਇਹ ਜਿਹੜਾ ਢੁਕਦਾ ਹੈ, ਉਹਨਾਂ ਦਾ ਜਿਹੜਾ ਫਰਮਾਨ ਹੈ ਕਿ ਜੇ ਅਸੀਂ ਦੇਖ ਕੇ ਵੀ ਅੰਨੇ ਹੋਣਾ ਕਿ ਭਾਈ ਜੇ ਸਾਡੀ ਹਾਲਤ ਉਹ ਹੈ ਕਿ ਜੇ ਅਸੀਂ ਦੇਖ ਰਹੇ ਹਾਂ ਕਿ ਸਾਡੇ ਸਾਹਮਣੇ ਟੋਆ ਹੈ, ਖੂਹ ਹੈ, ਔਰ ਅਸੀਂ ਫਿਰ ਵੀ ਉਸ 'ਚ ਡਿੱਗਣਾ ਚਾਹੁੰਦੇ ਹਾਂ, ਤੇ ਫਿਰ ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਕਿ ਮਨ ਨੂੰ ਸਭ ਪਤਾ ਹੈ, ਔਰ ਇਹ ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਜਾਣਦਿਆਂ ਹੋਇਆਂ ਵੀ ਅਸੀਂ ਕੋਈ ਔਗਣ ਕਰਦੇ ਹਾਂ, ਕੋਈ ਗੁਨਾਹ ਕਰਦੇ ਹਾਂ। ਕਾਹੇ ਕੀ ਕੁਸਲਾਤ, ਇਹ ਕਿੱਥੋਂ ਦੀ ਅਕਲ ਹੈ, ਕਿੱਥੋਂ ਦਾ ਕੁਸ਼ਲ ਹੋਣਾ ਹੈ, ਡੈਕਸਟਰਸ ਹੋਣਾ ਹੈ। ਹਾਥ ਦੀਪ ਖੂਹੇ ਪਰੇ, ਹੱਥ 'ਚ ਤੁਹਾਡੇ ਦੀਵਾ ਫੜਿਆ ਹੋਇਆ ਹੈ ਤੇ ਖੂਹ 'ਚ ਤੁਸੀਂ ਡਿੱਗਣਾ। ਸੋ ਅਸੀਂ ਇਹ ਸਮਝਦੇ ਹਾਂ ਕਿ ਥੋੜ੍ਹੇ ਨੇ ਵੀਰ ਗੋਬਿੰਦਰ ਸਿੰਘ ਔਰ ਉਹਨਾਂ ਦੇ ਸਪੁੱਤਰ ਵੀ ਜਗਮੀਤ ਸਿੰਘ ਪੂਰੀ ਤਰ੍ਹਾਂ ਖਾਲਿਸਤਾਨ ਨੂੰ ਸਮਰਪਿਤ ਨੌਜਵਾਨ ਹੈ। ਔਰ ਅਸੀਂ ਬੇਟਾ ਗੁਰਦਿੱਤ ਸਿੰਘ ਉਹਨਾਂ ਦੀ ਚੜ੍ਹਦੀ ਕਲਾ ਲਈ, ਸਿੱਖੀ ਜੀਵਨ ਲਈ ਅਰਦਾਸ ਕਰਦੇ ਹਾਂ ਜੀ। ਗੱਲ ਕਿਉਂਕਿ ਜਿਸ ਸਬਜੈਕਟ 'ਤੇ ਹੋ ਰਹੀ ਹੈ, ਪਿਛਲਾ ਫਰਾਈਡੇ ਅਸੀਂ ਪ੍ਰੋਗਰਾਮ ਨਹੀਂ ਸੀ ਕੀਤਾ ਔਰ ਇਹੀ ਉਹ ਦਿਨ ਸੀ 14 ਅਕਤੂਬਰ ਦੇ ਹਵਾਲੇ ਨਾਲ, ਕਿਉਂਕਿ 14 ਅਕਤੂਬਰ ਦਾ ਦਿਨ ਸੀ ਜਿਸ ਦਿਨ ਬਹਿਬਲ ਕਲਾਂ, ਗੋਲੀकांड, ਬਰਗਾੜੀ ਔਰ ਬੁਰਜ ਜਵਾਰ ਸਿੰਘ ਵਾਲਾ, ਇਹ ਸਾਰੇ ਨਾਲ, ਕਿਉਂਕਿ 14 ਨੂੰ ਗੋਲੀकांड ਹੁੰਦਾ ਹੈ, ਬੁਰਜ ਜਿਹੜਾ ਬਹਿਬਲ ਕਲਾਂ ਦੇ ਵਿੱਚ ਵੀ, ਉਸ ਤੋਂ ਪਹਿਲਾਂ ਕੋਟਕਪੂਰੇ 'ਚ ਵੀ। ਔਰ 7 ਵਰ੍ਹੇ ਪਹਿਲਾਂ ਇਹ ਜਿਹੜਾ ਭਾਰਤੀ ਏਜੰਸੀਆਂ ਨੇ ਸੌਦਾ ਸਾਧ ਨੂੰ ਅੱਗੇ ਲਾ ਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਵੱਡੇ ਪੈਮਾਨੇ 'ਤੇ ਸ਼ੁਰੂਆਤ ਕੀਤੀ। ਔਰ ਇਹਨਾਂ 7 ਵਰ੍ਹਿਆਂ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 300 ਤੋਂ ਜ਼ਿਆਦਾ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋ ਚੁੱਕੀਆਂ ਨੇ। ਲੇਕਿਨ ਇਸ ਦਾ ਵੱਡਾ ਜਿਹੜਾ ਉਹਨਾਂ ਨੇ ਸ਼ੁਰੂਆਤ ਜੂਨ ਦੇ ਪਹਿਲੇ ਹਫ਼ਤੇ 7 ਸਾਲ ਪਹਿਲਾਂ 2015 'ਚ ਬੁਰਜ ਜਵਾਰ ਸਿੰਘ ਵਾਲਾ 'ਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰਦੁਆਰਾ ਸਾਹਿਬ 'ਚੋਂ ਚੋਰੀ ਕੀਤਾ ਗਿਆ। ਔਰ ਫਿਰ ਬੁਰਜ ਜਵਾਰ ਸਿੰਘ ਵਾਲਾ ਦੀਆਂ ਕੰਧਾਂ 'ਤੇ ਵੱਡੇ ਵੱਡੇ ਪੋਸਟਰ ਸੌਦਾ ਸਾਧ ਦੇ ਚੇਲਿਆਂ ਵੱਲੋਂ ਲਾਏ ਗਏ ਕਿ ਭਾਈ ਤੁਹਾਡਾ ਗੁਰੂ ਅਸੀਂ ਚੁੱਕ ਲਿਆ, ਔਰ ਜੇ ਹਿੰਮਤ ਹੈ ਤੇ ਲੱਭ ਕੇ ਦਿਖਾਓ। ਹੁਣ 2-3 ਮਹੀਨੇ ਬੀਤ ਜਾਂਦੇ ਨੇ ਔਰ ਇਸ ਦੇ ਉੱਤੇ ਪਿੰਡ ਦੀ ਪੰਚਾਇਤ ਔਰ ਉਹ ਇਕੱਠੇ ਹੋ ਕੇ ਜਿਹੜਾ ਹੈ, ਔਰ ਸਰਕਾਰ ਬਾਦਲਾਂ ਦੀ ਹੈ, ਪੁਲਿਸ ਥਾਣੇ ਜਾਂਦੇ ਨੇ, ਉਹਨਾਂ ਨੂੰ ਹੀ ਬਿਠਾ ਕੇ ਉਹਨਾਂ ਦੀ ਮਾਰ ਕੁਟਾਈ ਹੁੰਦੀ ਆ, ਉਹਨਾਂ ਦੇ ਉੱਤੇ ਹੀ ਕੇਸ ਪਾਉਣ ਤੱਕ ਜਾਂਦੇ ਨੇ 2-3 ਮਹੀਨੇ, ਕਿਉਂਕਿ ਇਹ ਸਾਰੇ ਸਮਝੌਤੇ ਦੇ ਤਹਿਤ ਚੋਰ ਸਾਰਾ ਟੱਬਰ ਬਾਦਲਾਂ ਦਾ, ਜਿਹੜੇ ਕਰਪਟ ਸਿਰੇ ਦੇ ਏਜੰਸੀਆਂ ਦੇ ਖੌਫ ਦੇ ਉੱਤੇ ਜਿਹੜੇ ਨੇ ਚੁੱਪ ਕੀਤੇ ਹੋਏ ਔਰ ਗੇਮ ਖੇਡ ਰਹੇ ਸੀ। ਔਰ ਅਸੀਂ ਦੇਖਦੇ ਕਿ ਉਸ ਤੋਂ ਪਹਿਲਾਂ ਕਿਵੇਂ ਉਸੇ ਹੀ ਸੌਦਾ ਸਾਧ ਨੇ, ਜਦੋਂ ਇਹਨਾਂ ਦੀ ਹਕੂਮਤ ਹੀ ਸੀ,
ਕਿਵੇਂ ਸਵਾਂਗ ਰਚਾਇਆ 10ਵੇਂ ਪਾਤਸ਼ਾਹ ਦਾ ਉਸ ਬਾਣੇ ਦੇ ਵਿੱਚ ਔਰ ਸਲਾਬਤਪੁਰ ਡੇਰੇ ਦੇ ਵਿੱਚ ਜਿਹੜਾ ਉਸ ਨੂੰ ਜਿਹੜਾ ਜਾਮੇ ਇਨਸਾਨ ਕਹਿ ਕੇ ਉਹ ਅੰਮ੍ਰਿਤ ਛਕਾਉਣ ਦਾ ਦੀ ਉਹ ਸਾਰੀ ਨੂੰ ਇਮੀਟੇਟ ਕੀਤਾ ਔਰ ਉਸ ਦੇ ਉੱਤੇ ਫਿਰ ਵੱਡੇ ਵੱਡੇ ਇਸ਼ਤਿਹਾਰ ਇੰਡੀਅਨ ਐਕਸਪ੍ਰੈਸ ਅਜੀਤ ਦੇ ਵਿੱਚ ਲਾਏ। ਅਜੀਤ ਇਹਨਾਂ ਦਾ ਅਖਬਾਰ ਹੈ, ਲੱਗ ਹੀ ਨਹੀਂ ਸੀ ਸਕਦਾ ਜੇ ਇਹਨਾਂ ਦਾ ਨੇ। ਔਰ ਇਹ ਗੱਲ ਸ਼ਸ਼ੀ ਕਾਂਤ ਨੇ ਜਿਹੜਾ ਉਸ ਵੇਲੇ ਡਾਇਰੈਕਟਰ ਜਨਰਲ ਇੰਟੈਲੀਜੈਂਸ ਸੀ, ਉਸਨੇ TV 84 ਦੇ ਫਾਰਮੈਟ ਤੇ ਤੁਸੀਂ ਪਿੱਛੇ ਜਾ ਕੇ ਉਹਦਾ ਇੰਟਰਵਿਊ ਦੇਖ ਸਕਦੇ ਹੋ ਕਿ ਭਾਈ ਉਹ ਜਿਹੜਾ ਅੰਦਰ ਉਹ ਪੋਸ਼ਾਕ ਪਹੁੰਚਾਈ ਗਈ ਔਰ ਬਾਅਦ ਦੇ ਵਿੱਚ ਜਿਹੜਾ ਕੈਮਰਾਮੈਨ ਨੇ ਅੰਦਰ ਫੋਟੋਆਂ ਲਈਆਂ ਔਰ ਜਿਹੜਾ ਬਾਹਰ ਵੀ ਅਖਬਾਰਾਂ ਦੇ ਵਿੱਚ ਐਡਾਂ ਦਾ ਖਰਚਾ ਹੈ ਉਹ ਸਾਡੇ ਖੁਫੀਆ ਵਿਭਾਗ ਨੇ ਸੁਖਬੀਰ ਬਾਦਲ ਦੇ ਕਹਿਣ, ਕਿਉਂਕਿ ਹੋਮ ਮਿਨਿਸਟਰ ਇਹ ਸੀ ਹੁਣ, ਕਿਉਂਕਿ ਉਸ ਤੋਂ ਪਹਿਲਾਂ ਸੌਦਾ ਸਾਧ ਪਿਛਲੀਆਂ ਚੋਣਾਂ ਵੇਲੇ ਕਾਂਗਰਸ ਨੂੰ ਵੋਟਾਂ ਪਵਾਈਆਂ ਉਹਨੇ ਆਪਣੇ ਚੇਲਿਆਂ ਤੋਂ। ਸੋ ਇਸ ਸਾਰੇ ਦੀ ਸ਼ੁਰੂਆਤ ਇਸ ਦੇ ਨਾਲ ਹੁੰਦੀ ਹੈ। ਬੁਰਜ ਜਵਾਹਰ ਸਿੰਘ ਵਾਲਾ ਦੀ ਘਟਨਾ ਦੇ ਕਈ ਮਹੀਨੇ ਬੀਤਣ ਬਾਅਦ ਵੀ ਕਾਰਵਾਈ ਤਾਂ ਕੀ ਹੋਣੀ ਹੈ, ਜਿਹੜੀ ਪੰਚਾਇਤ ਦੇ ਮੈਂਬਰ ਸ਼ਿਕਾਇਤ ਕਰਦੇ ਨੇ ਉਹਨਾਂ ਦੀ ਹਰਾਸਮੈਂਟ ਹੁੰਦੀ ਹੈ। ਫਿਰ ਅਸੀਂ ਦੇਖਦੇ ਹਾਂ ਕਿ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪਵਿੱਤਰ ਅੰਗ ਨੇ ਉਹ ਖਿਲਾਰੇ ਜਾਂਦੇ ਨੇ ਔਰ ਜੇ ਉਸ ਦੇ ਪ੍ਰੋਟੈਸਟ ਦੇ ਵਿੱਚ ਕੋਟਕਪੂਰਾ ਔਰ ਬਹਿਬਲ ਕਲਾਂ, ਖਾਸ ਤੌਰ ਤੇ ਬਹਿਬਲ ਕਲਾਂ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਪਹੁੰਚਦੀਆਂ ਨੇ, ਵਾਹਿਗੁਰੂ ਦਾ ਜਾਪ ਕਰਦੇ ਆ, ਜਿਹੜਾ ਉਹ ਸਿਮਰਨ ਕਰ ਰਹੀਆਂ ਨੇ, ਇਨਸਾਫ ਦੀ ਮੰਗ ਕਰ ਰਹੀਆਂ ਨੇ। ਤੇ ਕਿਵੇਂ ਸੁਮੇਧ ਸੈਣੀ ਡਾਇਰੈਕਟਰ ਜਨਰਲ ਪੁਲਿਸ ਹੈ, ਲੋਕਲ ਚਰਨਜੀਤ ਸ਼ਰਮਾ SP ਹੈ ਔਰ ਕਿਵੇਂ ਬਹਿਬਲ ਕਲਾਂ ਦਾ ਗੋਲੀकांड ਵਰਤਾਇਆ ਜਾਂਦਾ ਹੈ ਔਰ ਉਸ ਤੋਂ ਬਾਅਦ 7 ਸਾਲ 'ਚ 300 ਤੋਂ ਜ਼ਿਆਦਾ ਘਟਨਾਵਾਂ ਰਿਕਾਰਡਡ ਨੇ ਔਰ ਕਿੰਨੀਆਂ ਹੋਰ ਉਹ ਰੁਕਣ ਦਾ ਨਾਂ ਹੀ ਨਹੀਂ ਲੈਂਦੀਆਂ, ਕਿਉਂਕਿ ਔਰ ਕਿਤੇ ਕੋਈ ਦਿਮਾਗੀ ਬਿਮਾਰ ਕਿਹਾ ਜਾਂਦਾ ਹੈ, ਕੋਈ ਭਈਆ ਆ ਜਾਂਦਾ ਹੈ, ਕੋਈ ਹੁਣ ਇੱਕ ਬੱਚੇ ਤੋਂ ਕਰਾਈ ਹੈ ਮੁਕੇਰੀਆਂ ਦੇ ਨੇੜੇ। ਇਹ ਲਗਾਤਾਰ ਘਟਨਾਕ੍ਰਮ ਔਰ ਕਿੰਨੇ ਕਮਿਸ਼ਨ, ਕਿੰਨੀਆਂ ਸਰਕਾਰਾਂ ਬਾਦਲਾਂ ਨੂੰ ਡਿਫੀਟ ਦੇਣ ਦੇ ਲਈ ਉਹੀ ਕੈਪਟਨ ਅਮਰਿੰਦਰ ਜਿਹੜਾ ਦਮਦਮਾ ਸਾਹਿਬ ਤਖਤ ਸਾਹਿਬ ਦੇ ਸਾਹਮਣੇ ਖਲੋ ਕੇ ਗੁਟਕੇ ਤੇ ਹੱਥ ਰੱਖ ਕੇ ਸਹੁੰ ਚੁੱਕਦਾ ਕਿ ਵੀ ਮੈਂ ਇਸ ਜਿਹੜਾ ਸਹੁੰ ਹੈ ਮੈਨੂੰ ਕਿ ਭਾਈ ਮੈਂ ਇਨਸਾਫ ਦਿਆਂਗਾ ਔਰ ਕਿੰਨਾ ਈਵਨ ਇੰਡੀਪੈਂਡੈਂਟ ਉਹ ਜਿਹੜਾ ਕੀ ਹੈ ਜਸਟਿਸ ਮਾਰਕੰਡੇ ਉਹਦਾ ਇੱਕ ਕਮਿਸ਼ਨ ਵੀ ਪ੍ਰਾਈਵੇਟਲੀ ਜਿਹੜਾ ਸਿੱਖ ਜਥੇਬੰਦੀਆਂ ਨੇ ਬਣਵਾਇਆ ਸੀ। ਇਹਨਾਂ ਨੇ ਕਿੰਨੀਆਂ ਸਿੱਟ ਬਣਾਈਆਂ ਸਪੈਸ਼ਲ ਇਨਵੈਸਟੀਗੇਟਿਵ ਟੀਮਸ, 1 2 ਕਿੰਨਾ ਚਿਰ ਔਰ ਹੁੰਦੇ ਹੁੰਦੇ ਉਹ 2015 ਤੋਂ ਬਾਅਦ ਅਮਰਿੰਦਰ ਦੀ ਸਰਕਾਰ ਨੇ ਆਲਮੋਸਟ 5 ਸਾਲ ਪੂਰੇ ਕੀਤੇ ਔਰ ਉਸ ਤੋਂ ਬਾਅਦ ਚਰਨਜੀਤ ਚੰਨੀ ਆ ਗਿਆ, ਉਹਨੇ ਵੀ ਉਸ ਕਿਸਮ ਦੀਆਂ ਟਾਰਾਂ ਮਾਰੀਆਂ, ਉਸ ਕਿਸਮ ਦਾ ਪੰਜਾਬ ਅਸੈਂਬਲੀ ਦਾ ਰੈਜ਼ੋਲੂਸ਼ਨ, ਨਵਜੋਤ ਸਿੱਧੂ ਸਪੀਚਿਸ, ਫਲਾਣਾ ਢਿਮਕਾ, ਕੁੰਵਰ ਵਿਜੇ ਪ੍ਰਤਾਪ ਉਹਦੀ ਸਿੱਟ ਔਰ ਹੁਣ ਜਦੋਂ ਕਿ ਮੋਰਚਾ ਲਾਇਆ ਹੋਇਆ ਔਰ ਕਿਉਂਕਿ ਬਹਿਬਲ ਕਲਾਂ 'ਚ ਕ੍ਰਿਸ਼ਨ ਭਗਵਾਨ ਸਿੰਘ ਔਰ ਦੂਸਰੇ ਸਿੰਘ ਇੱਕ ਸ਼ਹੀਦ ਹੁੰਦੇ ਨੇ, ਉਹਨਾਂ ਦਾ ਅੱਗੋਂ ਪਰਿਵਾਰ ਵੱਲੋਂ ਹੀ ਜਿਹੜਾ ਇਨੀਸ਼ੀਏਟ ਕਰਕੇ ਅੱਜ ਕੱਲ੍ਹ ਮੋਰਚਾ ਚੱਲ ਰਿਹਾ ਬਰਗਾੜੀ ਦਾ ਔਰ ਵੱਡੀ ਗਿਣਤੀ ਸਿੱਖ ਸੰਗਤਾਂ ਸ਼ਾਮਲ ਹੋ ਰਹੀਆਂ ਨੇ। 14 ਅਕਤੂਬਰ ਕਿਉਂਕਿ ਫਰਾਈਡੇ ਅਸੀਂ ਪ੍ਰੋਗਰਾਮ ਨਹੀਂ ਸੀ ਕੀਤੇ, ਇੱਕ ਵੱਡਾ ਇਕੱਠ ਉੱਥੇ ਹੋਇਆ, ਸਰ ਸਿਮਰਨਜੀਤ ਸਿੰਘ ਮਾਨ ਵੀ ਆਏ ਔਰ ਬਾਕੀ ਲੋਕ ਵੀ ਸੀ। ਕੁੰਵਰ ਵਿਜੇ ਪ੍ਰਤਾਪ ਉਹਨੇ ਬੜੀ ਲੰਬੀ ਚੌੜੀ ਤਕਰੀਰ ਕੀਤੀ ਔਰ ਸਬੂਤਾਂ ਨਾਲ ਔਰ ਕਿਉਂਕਿ ਉਹ MLA ਆ ਹੁਣ ਆਮ ਆਦਮੀ ਪਾਰਟੀ ਦਾ, ਸਿਟਿੰਗ MLA ਅੰਮ੍ਰਿਤਸਰ ਤੋਂ। ਈਵਨ ਇਹਦੀ ਸਰਕਾਰ ਵੱਲੋਂ ਜਿਹੜਾ ਕੁਲਤਾਰ ਸਿੰਘ ਸੰਧਵਾ ਜਿਹੜਾ ਸਪੀਕਰ ਹੈ ਉਹ ਵੀ ਆਇਆ, ਉਹਨੇ ਔਰ ਇੰਨਾ ਕੁ ਉੱਥੇ ਗੁੱਸਾ ਸੀ ਸੰਗਤ, ਉਹਨੇ ਕਿਹਾ ਜੀ 1.5 ਮਹੀਨੇ ਦਾ ਟਾਈਮ ਦੇ ਦਿਓ, ਅਸੀਂ ਇਨਸਾਫ ਕੁਛ ਨਾ ਕੁਛ ਹੋਏਗਾ, ਇਨਸਾਫ ਕਰਾਂਗੇ। ਹਾਲਾਂਕਿ ਉਹਨੇ ਕੁੰਵਰ ਵਿਜੇ ਪ੍ਰਤਾਪ ਨੇ ਤਾਂ ਉਹ ਜੋ ਆਪਣਾ ਉਹ ਕਹਿੰਦਾ ਹੀ ਆ ਉਹ ਤਾਂ ਐਕਸਪੋਜ਼ ਕੀਤਾ ਕਿ ਕੁਛ ਨਹੀਂ ਹੋਣਾ ਵਣ। ਹੁਣ ਇਸ ਸਾਰੇ ਦੇ ਚੱਲਦੇ ਔਰ ਉਸੇ ਹੀ ਸਮਾਗਮ ਦੇ ਵਿੱਚ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਬੜੀ ਬੋਲਡ ਤਕਰੀਰ ਕੀਤੀ। ਉਹਨਾਂ ਕਿਹਾ ਠੀਕ ਹੈ 1.5 ਮਹੀਨੇ ਦਾ ਟਾਈਮ ਹੈ, ਸਰਕਾਰ ਨੇ ਕਿਹਾ ਹੋਣਾ ਵਾਣਾ ਕੁਛ ਨਹੀਂ ਹੈ ਤੇ ਹੁਣ ਪੰਥ ਫੈਸਲਾ ਕਰੇ। 1.5 ਮਹੀਨੇ 'ਚ ਨਹੀਂ ਹੁੰਦਾ ਕੌਮ ਸਰਬੱਤ ਖਾਲਸਾ ਸੱਦ ਕੇ ਔਰ ਫਿਰ ਕਿਉਂਕਿ ਇਹ ਸਿਸਟਮ ਫੇਲ ਹੋਇਆ ਸਾਨੂੰ ਜਿਹੜਾ ਅਸੀਂ ਕਦੋਂ ਤੱਕ ਮੰਗਤੇ ਬਣ ਕੇ ਇਨਸਾਫ ਕਰਦੇ ਹਾਂ ਜਿਵੇਂ ਤੁਸੀਂ ਕਿਹਾ ਵੀ ਮੰਤਰ ਜਪਣ ਵਾਲੀ ਗੱਲ ਹੈ। ਉਹਨਾਂ ਕਿਹਾ ਫਿਰ ਜਿਹੜਾ ਪੰਥ ਆਪਣੀ ਬਰਾਬਰ ਦੀ ਪੰਥਕ ਸਰਕਾਰ ਦਾ ਐਲਾਨ ਕਰੇ। ਇਹ ਬਹੁਤ ਵੱਡੀ ਹਾਲਾਂ ਉਹਨਾਂ ਨੇ ਜਿਹੜਾ ਸਰਬੱਤ ਖਾਲਸਾ ਦੀ ਗੱਲ ਕੀਤੀ ਹੈ ਕਿ ਸਰਬੱਤ ਖਾਲਸਾ ਡਿਸਾਈਡ ਕਰੇ। ਲੇਕਿਨ ਮੈਂ ਸਮਝਦਾ ਵੀ ਇੱਕ ਪਾਸੇ ਇਹ ਵਰਤਾਰਾ ਹੈ ਕਿ 7 ਸਾਲ ਬੀਤਣ ਬਾਅਦ ਇੱਕ ਪਾਸੇ ਇਨਸਾਫ ਦਾ ਮੰਤਰ ਪੜ੍ਹਨ ਵਾਲੇ ਨੇ, ਪਰ ਜਿਹਨੂੰ ਅਸੀਂ ਜ਼ਖਮਾਂ ਤੇ ਲੂਣ ਛਿੜਕਣਾ ਕਹਿੰਦੇ ਹਾਂ ਕਿਉਂਕਿ ਬੁਰਜ ਜਵਾਹਰ ਸਿੰਘ ਵਾਲਾ ਔਰ ਉਹਨਾਂ ਸਾਰੀਆਂ ਘਟਨਾਵਾਂ ਦੀਆਂ ਬਾਅਦ ਦੇ ਵਿੱਚ ਸਾਹਮਣੇ ਆਇਆ ਕਿ ਕੜੀਆਂ ਤੇ ਜਾ ਕੇ ਸੌਦਾ ਸਾਹਿਬ ਦੇ ਨਾਲ ਮਿਲਦੀਆਂ, ਸੌਦਾ ਸਾਹਿਬ ਦੀਆਂ ਬਾਦਲਾਂ ਨਾਲ ਮਿਲਦੀਆਂ,
ਬਾਦਲਾਂ ਦੀਆਂ ਏਜੰਸੀਆਂ ਨਾਲ ਮਿਲਦੀਆਂ ਵੀ ਉਹ ਤਾਂ ਜਿਹੜਾ ਕ੍ਰਿਮੀਨਲ ਮਰਡਰਰ ਰੇਪਿਸਟ ਉਹਨੂੰ ਤਾਂ ਇੱਕ ਉਹ ਵਰਤ ਰਹੀਆਂ ਨੇ ਏਜੰਸੀਆਂ ਔਰ ਪੂਰਾ ਖੁੱਲ੍ਹ ਕੇ ਵਰਤ ਰਹੀਆਂ। ਉਹਨਾਂ ਨੇ ਇੱਧਰ 7 ਸਾਲ ਪੂਰੇ ਹੋਣ ਤੇ ਅਸੀਂ ਇਨਸਾਫ ਕਰ ਰਹੇ ਹਾਂ, ਉਧਰ ਉਹਨਾਂ ਨੇ ਸੁਨਾਰੀਆ ਜੇਲ੍ਹ ਰੋਹਤਕ ਚੋਂ ਉਹਨੂੰ ਜਿਹੜਾ 40 ਦਿਨ ਦੀ ਅਗੇਨ ਪੈਰੋਲ ਦੇ ਉੱਤੇ ਛੱਡਿਆ। ਉਹ ਜਾ ਕੇ ਯੂਪੀ ਦੇ ਵਿੱਚ ਵੀ ਉਹਦਾ ਡੇਰਾ ਹੈ ਬਾਗਪਤ, ਉੱਥੇ ਜਾ ਕੇ ਬੈਠ ਗਿਆ ਔਰ ਉਹ ਉੱਥੋਂ ਆਪਣਾ ਇਹ ਜਾਰੀ, ਕਿਉਂਕਿ ਪੰਚਾਇਤ ਚੋਣਾਂ ਨੇ ਹਰਿਆਣੇ 'ਚ ਔਰ ਉਹਦੇ ਲਈ ਉਹਨੂੰ ਉਹਨਾਂ ਨੇ ਕੱਢਿਆ ਬਾਹਰ ਕਿ ਚੇਲਿਆਂ ਦੀਆਂ ਵੋਟਾਂ ਬੀਜੇਪੀ ਲਈ ਕੰਮ ਕਰਦਾ, RSS ਔਰ ਇਹ ਸਾਰੀਆਂ, ਕਿਉਂਕਿ ਇਹ ਉਹਦੀ ਇਸ ਸਾਲ ਦੇ ਵਿੱਚ ਹੁਣ ਉਹ ਇੱਕ ਉਹ ਮਰਡਰ ਕੇਸ ਹੈ ਰਾਮਚੰਦਰ ਛਤਰਪਤੀ ਜਿਹਦੇ 'ਚੋਂ ਜੇਲ੍ਹ 'ਚ ਹੈ ਉਮਰ ਕੈਦ, 2 ਬੀਬੀਆਂ ਦੇ ਨਾਲ ਜਿਹੜਾ ਹੈ ਉਹ ਜਬਰ ਜਨਾਹ ਦਾ ਕੇਸ ਹੈ ਔਰ ਇਹ ਦੋਨਾਂ 'ਚ ਉਹਦੀ ਕਨਵਿਕਸ਼ਨ ਹੋਈ ਹੈ, ਰੇਪ ਆਫ 2 ਵੂਮਨ ਔਰ ਇਹ ਛਤਰਪਤੀ ਦਾ। ਲੇਕਿਨ ਇਹਦੇ ਬਾਵਜੂਦ ਇਸੇ ਸਾਲ ਦੇ ਵਿੱਚ ਉਹਨੂੰ 3 ਵਾਰ ਉਹਨਾਂ ਨੇ ਜੇਲ੍ਹ 'ਚੋਂ ਛੱਡਿਆ। ਪਹਿਲਾਂ 1 ਮਹੀਨੇ ਦੀ ਰੈਗੂਲਰ ਪੈਰੋਲ ਦੇ ਨਾਂ ਥੱਲੇ ਉਹਨੂੰ ਜਾਣ ਦਿੱਤਾ, ਫਿਰ ਹੋਇਆ ਜੀ ਉਹਦੀ ਮਾਂ ਬਿਮਾਰ ਹੈ ਕਿ ਕੌਣ ਹੈ, 21 ਦਿਨਾਂ ਦੀ ਫਰਲੋ ਦੇ ਉੱਤੇ ਛੱਡਿਆ, ਹੁਣ 40 ਦਿਨ ਦੀ ਪੈਰੋਲ ਦੇ। ਮਤਲਬ ਦੂਸਰੇ ਪਾਸੇ ਸਿਆਸੀ ਸਿੱਖ ਕੈਦੀਆਂ ਦੀ ਰਿਹਾਈ, ਉਹਨਾਂ ਨੂੰ ਲੈ ਕੇ ਅਸੀਂ ਜਿਹੜਾ ਉਹ ਮਾਰਚ ਵੀ ਕੀਤੇ, ਗਵਰਨਰ ਨੂੰ ਵੀ ਮੈਮੋਰੈਂਡਮ ਦਿੱਤੇ। ਉਹ ਗੁਰਬਖਸ਼ ਸਿੰਘ ਵਿਚਾਰਾ ਉਹਨੇ ਸ਼ਹਾਦਤ ਪਾਈ, ਬਾਪੂ ਸੂਰਤ ਸਿੰਘ ਜਿਹੜਾ ਉਹ ਹੱਡੀਆਂ ਦੀ ਮੁੱਠ ਬਣਿਆ ਜੇਲ੍ਹ ਦੇ ਵਿੱਚ ਹੁਣ। ਔਰ ਉਹਨੂੰ ਜਦੋਂ ਛੱਡਿਆ ਜਾਂਦਾ ਹੈ ਇਸ ਕ੍ਰਿਮੀਨਲ ਨੂੰ, ਉਹ ਉੱਥੋਂ ਜਾਂਦੇ ਆ ਪਹਿਲਾ ਵੀਡੀਓ ਮੈਸੇਜ ਦਿੰਦਾ ਹੈ, ਦਰਸ਼ਨ ਚਲਤੇ रहेंगे, बातें होती रहेंगी, सारी बातें करेंगे आपसे, लेकिन आपने माननी है बात, हमें पता है कहने की ज़रूरत नहीं इतनी बात, जिम्मेवार आपको जैसे कहेंगे उसके अकॉर्डिंगली आप लोगों ने चलना है कि ਤੁਸੀਂ ਵੋਟਾਂ ਕਿਹਨੂੰ ਪਾਣੀ ਹੈ। ਉਹ ਜਿਹੜੇ ਸਾਡੇ ਕਾਰਕੁਨ ਨੇ, ਸਾਡੇ ਲੀਡਰ ਨੇ, ਜਦੋਂ ਤੁਹਾਨੂੰ ਉਹ ਦੱਸਣਗੇ ਤੇ ਤੁਸੀਂ ਉਹਦੇ ਮੁਤਾਬਕ ਚੱਲਣਾ। ਹੁਣ ਕੋਈ ਕਿਸੇ ਨੂੰ ਭੁਲੇਖਾ ਹੈ ਕਿ ਵੀ ਖੇਡ ਕੀ ਹੈ, ਕੌਣ ਖੇਡ ਰਿਹਾ ਹੈ, ਕੌਣ ਇਹਦੇ ਬਿਹਾਈਂਡ ਹੈ, ਤੇ ਜੇ ਇਹ ਸਾਰੇ ਦੇ ਚਲਦਿਆਂ ਵੀ ਇੱਕ ਤਬਕਾ ਸਾਡਾ ਉਹਨਾਂ ਨੇ ਅੱਖਾਂ ਬੰਦ ਕਰਕੇ ਉਹ ਇਹ ਸਮਝਦੇ ਨੇ ਕਿ ਵੀ ਉਹ ਬੜਾ ਨਾਮ ਜਪ ਰਹੇ ਨੇ, ਉਹ ਅੰਮ੍ਰਿਤ ਵੇਲੇ ਉੱਠਦੇ ਨੇ, ਉਹਨਾਂ ਨੇ ਆਪਸ ਦੇ ਵਿੱਚ ਉਹ ਕੰਪੀਟੀਸ਼ਨ ਹੋ ਰਿਹਾ ਹੁੰਦਾ ਕਿ ਕਿਨੇ ਕਿੰਨਾ ਨਾਮ ਜਪਿਆ। ਪਰ ਗੱਲ ਬੜੀ ਸਾਫ਼ ਹੈ ਔਰ ਇਹ ਗੱਲ ਜਿਹੜੇ ਅੱਖਾਂ ਬੰਦ ਕਰਕੇ ਕਿਤੇ ਪਹੁੰਚੇ ਹੁੰਦੇ ਨੇ। ਗੁਰੂ ਨਾਨਕ ਸਾਹਿਬ ਨੇ ਜਗਨਨਾਥਪੁਰੀ, ਜਿੱਥੇ ਕਿ ਇਸ ਕਿਸਮ ਦਾ ਜਿਹੜਾ ਪਖੰਡ ਕਰ, ਇੱਕ ਤਾਂ ਚਲੋ ਜਿਨ੍ਹਾਂ ਦੀ ਲਿਵ ਲੱਗੀ ਆ ਉਹ ਤਾਂ ਸਤਿਗੁਰ ਜਾਣਦਾ ਹੈ ਕਿ ਕੌਣ ਨੇੜੇ ਹੈ ਉਸ ਤੇ ਕੌਣ ਕਿਰਪਾ ਦਾ ਪਾਤਰ ਹੈ। ਤੇ ਉਹ ਉਸ ਬਾਰੇ ਇੱਕ ਸੀ ਕਿ ਜੀ ਉਹਨੇ ਤਾੜੀ ਲਾ ਕੇ ਬਹਿ ਜਾਂਦਾ ਸੀ ਜੀ ਅਸੀਂ ਸ਼ਿਵਪੁਰੀ 'ਚ ਗਏ ਹਾਂ, शिव जी बड़े खुश ने, ਹੁਣ ਵਿਸ਼ਨੂਪੁਰੀ 'ਚ ਪਹੁੰਚ ਗਏ। ਦੂਜਾ ਔਰ ਅੱਖਾਂ ਬੰਦ ਕਰਕੇ ਸੁਣਾ ਰਿਹਾ ਸਵੇਰੇ ਸਵੇਰੇ ਔਰ ਲੋਕ ਵੀ ਉਹਦੇ ਲੋਟੇ 'ਚ ਜਿਹੜਾ ਉਹਦੇ 'ਚ ਕਰਮੰਡਲ 'ਚ ਪੈਸੇ ਪਾ ਰਹੇ ਨੇ। ਗੁਰੂ ਨਾਨਕ ਸਾਹਿਬ ਆਏ, ਉਹਨਾਂ ਨੇ ਦੇਖਿਆ, ਮੁਸਕਰਾਏ ਤੇ ਮਰਦਾਨੇ ਨੂੰ ਉਹਨਾਂ ਨੇ ਕਿਹਾ ਕਿ ਭਾਈ ਇਹਦਾ ਇਹ ਜਿਹੜਾ ਕਰਮੰਡਲ ਹੈ ਜਿਹਦੇ 'ਚ ਪੈਸੇ ਪਵਾ ਰਿਹਾ ਇਹਨੂੰ ਚੁੱਕ ਕੇ ਇਹਦੀ ਪਿੱਠ ਦੇ ਪਿੱਛੇ ਰੱਖ ਦੇ। ਉਹਨਾਂ ਆਰਾਮ ਨਾਲ ਜਾ ਕੇ ਬਾਬੇ ਨੇ ਕਿਹਾ, ਉਹਨੇ ਕਰਤਾ। ਉਹ ਜਦੋਂ 2 ਘੰਟੇ ਬਾਅਦ ਹੋਇਆ, ਅੱਗੇ ਭਰਿਆ ਲੋਕਾਂ ਦਾ ਔਰ ਉਹ ਦੇਖ ਰਿਹਾ ਵੀ ਸਾਹਮਣੇ ਵੀ ਗਾਇਬ ਹੈ। ਜਿਉਂ ਫਿਰ ਉਹ ਜਿਹੜਾ ਉਹ ਸ਼ਲੋਕ ਤੇ ਸ਼ਲੋਕ ਬੋਲ ਰਿਹਾ ਗਾਲੀ ਗਲੋਚ ਦਾ ਕਿ ਵੀ ਇਹ ਕਿੱਥੇ ਚਲਾ ਗਿਆ, ਕੀ ਹੈ ਮੇਰੇ ਨਾਲ ਇਹ ਹੈ। ਤੇ ਹੁਣ ਗੁਰੂ ਸਾਹਿਬ ਦੱਸਣਾ ਤਾਂ ਇਹੀ ਚਾਹੁੰਦੇ ਸੀ ਕਿ ਭਾਈ ਇਹ ਜਿਹੜਾ ਜਿਹਨੂੰ ਵਿਸ਼ਨੂਪੁਰੀ ਸ਼ਿਵਪੁਰੀ ਨਜ਼ਰ ਆ ਰਹੀ ਹੈ ਉਹਦੇ ਤੇ ਗੁਰੂ ਸਾਹਿਬ ਦਾ ਇੱਕ ਸ਼ਬਦ ਹੈ ਕਿ ਕਾਲ ਨਾਹੀਂ ਜੋਗ ਨਾਹੀਂ, ਨਾਹੀਂ ਸਤ ਕਾ ਢੱਬ, ਥਾਨਸ਼ਟ ਜਗ ਪ੍ਰਿਸ਼ਟ ਹੋਏ, ਡੂਬਤਾ ਇਵ ਜਗ, ਕਲ ਮੈਂ ਰਾਮ ਨਾਮ ਸਾਰ, ਅੱਖੀਂ ਤਾਂ ਮੀਟੇ ਨਾਕ ਪਕੜੇ, ਠੱਗਣ ਕੋ ਸੰਸਾਰ। ਤੇ ਅੱਗੋਂ ਹੈ ਕਿ ਵੀ ਮਗਰ ਪਾਛੇ ਕਛੂ ਨਾ ਸੂਝੇ, ਇਹ ਪਦਮ ਅਲੋ, ਕਿ ਅੱਖਾਂ ਬੰਦ, ਨੱਕ ਕੇ ਸਾਰੇ ਪਖੰਡ, ਕਿ ਭਾਈ ਪਿੱਛੇ ਨਜ਼ਰ ਨਹੀਂ ਆਉਂਦਾ ਵੀ ਪਿੱਛੇ ਕੀ ਪਿਆ ਹੋਇਆ ਨਹੀਂ। ਔਰ ਇਹ ਜਿਹੜੇ ਪਖੰਡ ਨੇ ਇਹ ਕਰਨ ਦੀ ਲਾਈਨ ਹੈ। ਸੋ ਇੱਕ ਤਬਕਾ ਔਰ ਇਹ ਜਿਹੜੇ ਸਾਡਾ ਅੱਜ ਇੱਕ ਵੱਡਾ ਤਬਕਾ ਮੈਂ ਦੇਖਦਾ ਈਵਨ ਕੀਰਤਨ ਨੂੰ ਵੀ ਇਸ ਅੰਦਾਜ਼ ਦੇ ਵਿੱਚ 15-15 ਜਥੇ ਸਟੇਜ 'ਤੇ ਬਿਠਾਏ ਹੁੰਦੇ ਨੇ। ਮਤਲਬ ਇੱਕ ਉਹ ਵੈਰਾਈਟੀ ਸ਼ੋਅ ਬਣਾ ਦਿੱਤਾ ਹੈ ਜਿਹੜੀ ਰੂਹਾਨੀਅਤ ਦੀ ਗੱਲ ਹੈ। ਔਰ ਸਾਡਾ ਵੀ ਇੱਕ ਵੱਡਾ ਤਬਕਾ ਬਹੁਤ ਜਲਾਲ, ਔਰ ਜਿੱਥੇ ਕੀਰਤਨ ਲਫ਼ਜ਼ ਆਉਂਦਾ ਹੈ ਜ਼ਾਹਰ ਹੈ ਕੀਰਤਨ ਨਾਲ ਮਨ ਜੁੜਦਾ ਹੈ, ਆਨੰਦ ਹੁੰਦਾ ਹੈ। ਪਰ ਤੁਹਾਨੂੰ ਬਹੁਤ ਸਾਰਾ ਨਜ਼ਰ ਆਏਗਾ ਕਿ ਵੀ ਇਹ ਇੱਕ ਸ਼ੋਅ-ਬਿਜ਼ ਬਣਦੀ ਜਾ ਰਹੀ ਹੈ। ਔਰ ਜਿਹੜੇ ਉਸ ਕਿਸਮ ਦਾ ਜਿਨ੍ਹਾਂ ਦਾ ਫਿਰ ਉਹ ਵਿਕਦਾ ਹੈ ਉਹਨਾਂ ਦੀ ਬਾਹਰ ਵੀ ਵੱਡੀ ਕੀਮਤ ਹੁੰਦੀ ਹੈ। ਔਰ ਜਿਹੜੇ ਸੱਚੇ ਸੁੱਚੇ ਗੁਰਮਤਿ ਦੇ ਪ੍ਰਚਾਰਕ ਨੇ, ਸੱਚ ਕਹਿਣ ਵਾਲੇ ਨੇ, ਸੱਚੇ ਸੁੱਚੇ ਕੀਰਤਨੀਏ ਨੇ,
ਸੱਚ ਨਾਲ ਜੁੜੇ ਹੋਏ ਨੇ, ਤੁਸੀਂ ਦੇਖੋਗੇ ਕਿ ਉਹ ਵਿਚਾਰੇ ਖੁਦ ਵੀ ਫਾਈਨੈਂਸ਼ੀਅਲੀ ਸਟਰਗਲ ਹੀ ਕਰ ਰਹੇ ਹੁੰਦੇ ਨੇ, ਕਿਉਂਕਿ ਸਾਡਾ ਜਿਹੜਾ ਧਾਰਮਿਕ ਪਲੇਟਫਾਰਮ ਹੈ ਉਹ ਵੀ ਇਹ ਜਿਹੜੇ ਰਿਲੀਜੀਅਸ ਸਟਾਰਸ ਬਣ ਗਏ ਨੇ, ਵੱਡੀ ਉਸ ਐਡਵਰਟਾਈਜ਼ਮੈਂਟ ਦੇ ਨਾਲ, ਔਰ ਫਿਰ ਵੱਡੀਆਂ ਉਹਨਾਂ ਦੇ ਵੱਡੇ ਦਾਈਏ ਨੇ। ਸੋ ਕਈ ਜਿਹੜੇ ਚੈਲੰਜਸ ਨੇ ਕਈ ਪਾਸਿਆਂ ਤੋਂ, ਔਰ ਇਹ ਹੁਣ ਇੰਨਾ ਵੱਡਾ ਜੇ ਧਾਰਮਿਕ ਮੁੱਦਿਆਂ ਤੇ ਕਿਸੇ ਨੂੰ ਨਜ਼ਰ ਨਹੀਂ, ਗੁਰੂ ਗ੍ਰੰਥ ਸਾਹਿਬ ਨੂੰ ਰੱਖ ਕੇ ਹੀ ਸਾਰੇ ਆਪਣਾ ਸੌਦਾ ਵੇਚਦੇ ਨੇ, ਜਿੰਨੇ ਸਾਧ ਸੰਤ ਦੂਜੇ ਤੀਜੇ ਨੇ। ਗੁਰੂ ਗ੍ਰੰਥ ਸਾਹਿਬ ਦਾ ਈਵਨ ਰਾਧਾ ਸੁਆਮੀਆਂ ਤੋਂ ਲੈ ਕੇ ਜਿੰਨੇ ਜਾਲੀ ਡੇਰੇ ਨੇ, ਉਹਨਾਂ ਦਾ ਵੀ ਗੁਰਬਾਣੀ ਤੋਂ ਬਿਨਾਂ ਦਾ ਗੁਜ਼ਰ ਨਹੀਂ ਹੈ, ਵੇਚਣ ਲਈ ਤਾਂ ਸੌਦਾ ਇਹੀ ਰੱਖਿਆ। ਪਰ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰਾ ਹਜ਼ੂਰ ਜ਼ਾਹਿਰਾ ਜ਼ਹੂਰ ਅਸੀਂ ਮੰਨਦੇ ਹਾਂ, ਉਹਦੀ ਬੇਅਦਬੀ ਦੀਆਂ ਸੈਂਕੜੇ ਘਟਨਾਵਾਂ ਵਾਪਰੀਆਂ ਹੋਣ, ਉਹ ਜਿਨ੍ਹਾਂ ਤੋਂ ਕਰਵਾਈਆਂ ਗਈਆਂ, ਉਹ ਇੱਕ ਜਿਹੜੀ ਹੈ ਉਹ ਬਿਲਕੁਲ ਦੁਰਾਚਾਰ ਦੀ ਜ਼ਿੰਦਗੀ ਆਸ਼ੀ ਵਾਲੀ ਜੀ ਰਹੇ ਹੋਣ, ਤੇ ਅਸੀਂ ਅੱਖਾਂ ਬੰਦ ਕਰਕੇ ਕਹੀਏ ਕਿ ਜੀ ਰੱਬ ਸਾਨੂੰ ਇਨਸਾਫ ਦੇਗਾ ਜਾਂ ਇਹ ਹਕੂਮਤ ਸਾਨੂੰ, ਇੱਦਾਂ ਨਹੀਂ ਹੁੰਦਾ। ਤੁਹਾਨੂੰ ਆਪਣੇ ਹੱਕਾਂ ਦੇ ਲਈ ਇਹ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੋਇਆ ਕਿ, ਔਰ ਇਸ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਇਹ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਦੀ ਗੱਲ ਵੀ ਕਰੀਏ ਤਾਂ ਫਿਰ ਅਕਸਰ ਮੈਂ ਵੱਡੇ ਘੱਲੂਘਾਰੇ ਤੋਂ ਬਾਅਦ, ਜਿਹਦੇ 'ਚ ਇੱਕ ਵੱਡੀ ਗਿਣਤੀ 'ਚ ਜਿਹੜੇ ਸਿੱਖ ਸ਼ਹੀਦ ਹੁੰਦੇ ਨੇ, ਲਗਭਗ ਉਸ ਵੇਲੇ ਦੀ ਅੱਧੀ ਸਿੱਖ ਕੌਮ 40-50 ਹਜ਼ਾਰ ਸਿੰਘ ਸਿੰਘਣੀਆਂ, ਭੁਜੰਗੀ ਭੁਜੰਗਣਾ, ਔਰ ਉਸ ਸ਼ਾਮ ਜਦੋਂ ਰਹਿਰਾਸ ਦੀ ਅਰਦਾਸ ਵੇਲੇ ਜਿਹੜੇ ਜਦੋਂ ਘੇਰੇ 'ਚੋਂ ਨਿਕਲ ਗਏ ਅਬਦਾਲੀ ਦੀ ਫੌਜ ਦੇ, ਔਰ ਐਸਾ ਕੋਈ ਜਿਹੜੇ ਹੈ ਵੀ ਨੇ ਸਰਵਾਈਵਰ, ਐਸਾ ਕੋਈ ਨਹੀਂ ਹੈ ਜਿਹਦੇ ਸਰੀਰ ਤੇ ਕੋਈ ਜ਼ਖਮ ਨਾ ਹੋਏ, ਸਾਰਿਆਂ ਦੇ ਕੱਪੜੇ ਖੂਨ ਨਾਲ ਨਿਚੜੇ ਹੋਏ ਨੇ। ਔਰ ਸਰ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਦਲ ਖਾਲਸਾ ਦੇ ਆਗੂ, ਉਹਨਾਂ ਦੇ ਸਰੀਰ ਤੇ ਵੀ 22 ਜ਼ਖਮ ਨੇ। ਔਰ ਇੱਕ ਸਿੰਘ ਜਿਹੜਾ ਅਰਦਾਸ ਦੇ ਵਿੱਚ ਖਲੋਂਦਾ, ਅਰਦਾਸ ਕਰਦਾ ਹੈ, ਬਿਰਧ ਸਿੰਘ ਜਿਹੜਾ ਨਿਹੰਗ ਸਿੰਘ, ਔਰ ਉਹ ਗੁਰੂ ਅੱਗੇ ਅਰਦਾਸ ਕਰਦਾ ਹੈ ਕਿ ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ। ਕਿ ਹੇ ਸਤਿਗੁਰੂ, ਬੌੜੀ ਕਰੋ, ਪੰਥ ਦੀ ਰੱਖਿਆ ਹੋਏਗੀ ਤਾਂ ਗੁਰੂ ਗ੍ਰੰਥ ਸਾਹਿਬ ਜਿਹੜਾ ਮਾਨਵ ਕਲਿਆਣਕਾਰੀ ਸਰਬੱਤ ਦੇ ਭਲੇ ਦਾ ਸੁਨੇਹਾ ਦੁਨੀਆ ਤੱਕ ਪਹੁੰਚੇਗਾ। ਜੇ ਪੰਥ ਹੀ ਨਾ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੌਣ ਕਰੇਗਾ। ਔਰ ਨਵੰਬਰ 84 ਤੁਸੀਂ ਦੇਖੋ ਕਿਵੇਂ ਇਹ ਹਿੰਦੂ ਬਹੁ ਗਿਣਤੀ ਭੀੜਾਂ ਨੇ ਜਿੱਥੇ ਜਿੱਥੇ ਵੀ ਹਮਲੇ ਕੀਤੇ, ਸਭ ਤੋਂ ਪਹਿਲਾਂ ਉਹਨਾਂ ਨੇ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਇਆ, ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਬਾਹਰ ਲਿਆ ਕੇ ਜਿਹੜਾ ਉਹਨਾਂ ਨੂੰ ਬੇਅਦਬ ਕੀਤਾ। ਉਹਨਾਂ ਨੂੰ ਭੁੱਲ ਗਿਆ ਕਿ ਭਾਈ ਅਸੀਂ ਜਿੰਨਾ ਮਰਜ਼ੀ ਕਹੀ ਜਾਈਏ ਜੀ, ਇਹਦੇ 'ਚ ਪੰਡਤ ਰਾਮਾਨੰਦ ਵੀ ਹੈ, ਇਹਦੇ 'ਚ ਸੂਰਦਾਸ ਵੀ ਹੈ, ਇਹਦੇ 'ਚ ਜੈਦ, ਉਹਨਾਂ ਦੇ ਲਈ ਨਹੀਂ, ਉਹਨਾਂ ਦੇ ਲਈ ਇਹ ਤੁਹਾਡਾ ਗ੍ਰੰਥ ਹੈ। ਔਰ ਉਹਨਾਂ ਨੇ ਜੇ ਪੰਥ ਨੂੰ, ਸਿੱਖੀ ਦਾ ਨੁਕਸਾਨ ਕਰਨਾ ਤੇ ਉਹ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਕੇ ਸਾਨੂੰ ਸਭ ਤੋਂ ਜ਼ਿਆਦਾ ਤਕਲੀਫ ਦਿੰਦੇ ਨੇ। ਔਰ ਇਹੀ ਪੰਜਾਬ ਦੇ ਵਿੱਚ ਵਰਤਾਰਾ ਲਗਾਤਾਰਤਾ ਨਾਲ 3 ਹਕੂਮਤਾਂ, ਅਕਾਲੀਆਂ ਦੇ ਵੇੜੇ ਇਹ ਹੋਇਆ, ਅਮਰਿੰਦਰ ਨੇ ਇਸ ਦੇ ਉੱਤੇ ਵੋਟਾਂ ਲੈ ਕੇ ਉਹੀ 5 ਸਾਲ ਉਹਨਾਂ ਦੀ ਪ੍ਰੋਟੈਕਸ਼ਨ ਕੀਤੀ। ਕੁੰਵਰ ਵਿਜੇ ਪ੍ਰਤਾਪ ਦੀ ਤੁਸੀਂ ਕਹਾਣੀ ਸੁਣ ਲਓ ਕਿ ਕਿਵੇਂ ਉਸ ਸਿੱਟ ਨੂੰ ਜਿਹੜੀ ਉਹਨੇ ਹੀ ਬਣਾਈ, ਇਹਨੂੰ ਉਹਨੇ ਹੀ ਬਣਾਇਆ ਸੀ, ਕਿਵੇਂ ਈਵਨ ਕਚਹਿਰੀਆਂ ਦੇ ਵਿੱਚ ਜਿਹੜੀਆਂ ਉਹ ਰਿਪੋਰਟਾਂ ਪਈਆਂ ਨੇ ਕਿਵੇਂ ਉਹਨੂੰ ਫੇਲ ਕਰਾਇਆ। ਔਰ ਇਹੀ ਡਰਾਮੇਬਾਜ਼ੀ ਆ ਜਿਹੜਾ ਭੰਡ ਬਿਠਾਇਆ ਹੋਇਆ ਹੁਣ ਇਹੋ ਜਿਹਾ ਇਹ ਕੁਛ ਕਰ ਰਿਹਾ। ਹੁਣ ਕੋਈ ਨਹੀਂ, 45 ਦਿਨ ਜਿਹੜਾ ਉਹ 1.5 ਮਹੀਨਾ ਉਹਨੇ ਮੰਗਿਆ, ਔਰ ਕਰਨਾ ਕੀ ਹੈ, ਸਾਨੂੰ ਇਹ ਆਪਣੀ ਲੜਾਈ ਲੜਨੀ ਪਏਗੀ। ਔਰ ਜੇ ਅਸੀਂ ਉਸ ਖਿੱਤੇ ਦੇ ਵਿੱਚ ਖਾਲਸਾ ਪੰਥ ਇਹਨਾਂ ਦੇ ਕਲਚਿਸ ਚੋਂ ਆਜ਼ਾਦ ਨਾ ਹੋਇਆ ਤੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਕੀ ਹੋਏਗਾ। ਉਹ ਜਿੱਥੇ ਜਿੱਥੇ ਵੀ ਇਹਨਾਂ ਦੀ ਡੋਮੀਨੈਂਸ ਹੈ, ਆਲਰੇਡੀ ਅਸੀਂ ਦੇਖ ਰਹੇ ਹਾਂ ਇਤਿਹਾਸਕ ਗੁਰਦੁਆਰੇ ਕਿਵੇਂ ਉਹ ਗੁਰਦੁਆਰਾ ਗਿਆਨ ਗੋਦੜੀ ਹੋਏ ਹਰਿਦੁਆਰ ਦਾ, ਸਿੱਕਮ ਦਾ ਹੋਏ, ਕਸ਼ਮੀਰ ਵਾਦੀ 'ਚ ਮਠਨ ਦੇ ਗੁਰਦੁਆਰੇ ਹੋਣ, ਔਰ ਹੌਲੀ ਕਿਵੇਂ ਇਹ ਐਨਕਰੋਚ ਅਪੋਨ ਕਰ ਰਹੇ ਨੇ ਸਾਰੇ ਪਾਸੇ। ਤੁਸੀਂ ਆਪਣੇ ਗੁਰਦੁਆਰਿਆਂ ਦੇ ਅੰਦਰ ਵੀ ਆਜ਼ਾਦੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਔਰ ਮੈਸੇਜ ਦੀ ਗੱਲ ਨਹੀਂ ਕਰ ਸਕਦੇ। ਲੇਟੈਸਟ 2 ਉਦਾਹਰਨਾਂ ਮੈਂ ਦਿੱਤੀਆਂ ਨੇ। ਸੋ ਇਹ ਹੁਣ ਅਸੀਂ ਦੇਖਣਾ ਹੈ ਕਿ ਭਾਈ ਅਸੀਂ ਪੰਥ ਔਰ ਗ੍ਰੰਥ, ਜਿਨ੍ਹਾਂ 2 ਪਿਲਰਸ ਦੇ ਉੱਤੇ ਸਿੱਖੀ ਖੜੀ ਹੈ, ਸਾਡੇ ਨਾਮਾਂ ਨਾਲ ਸਿੰਘ ਕੌਰ ਲੱਗਾ ਹੋਇਆ, ਕਿ ਅਸੀਂ ਕਿਵੇਂ ਗੁਰੂ ਗ੍ਰੰਥ ਔਰ ਗੁਰੂ ਪੰਥ ਨੂੰ ਡਿਫੈਂਡ ਕਰਾਂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਗਤ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਰਹਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।